ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 11 ਤਰੀਕ ਆ, ਦਿਨ ਮੰਗਲਵਾਰ, ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਧਾਲੀਵਾਲ ਬੇਕਰਸਫੀਲਡ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਇੰਟਰਨੈਸ਼ਨਲ ਮੋਨੀਟਰੀ ਫੰਡ ਨੇ ਅੱਜ ਅਨਾਉਂਸ ਕੀਤਾ ਆ ਵੀ ਇਕੋਨਮੀ ਦੀ ਬਾਬਤ ਹਜੇ ਵਰਸਟ ਇਜ਼ ਯੈਟ ਟੂ ਕਮ। ਸੋ ਬਹੁਤ ਮਾੜਾ ਸਮਾਂ ਹਜੇ ਆਣਾ ਹੈਗਾ ਆ। ਇੰਟਰਨੈਸ਼ਨਲ ਮੋਨੀਟਰੀ ਫੰਡ ਨੇ ਪ੍ਰੈਡਿਕਟ ਕੀਤਾ ਹੈ ਵੀ ਗਲੋਬਲ ਗਰੋਥ ਸਲੋ ਹੋ ਜਾਊਗੀ 2.7% 2023 ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ। GDP ਐਸਟੀਮੇਟ ਕਰਦਾ ਵੀ 3.2% ਇਸ ਸਾਲ ਰਹੂਗਾ। ਇਹ 2021 ਦੇ ਵਿੱਚ 6% ਸੀ। ਗਲੋਬਲੀ ਬਹੁਤ ਜ਼ਿਆਦਾ ਜਿਹੜਾ ਅਸਰ ਪਊਗਾ। ਕਹਿੰਦੇ ਅੱਜ ਦੀ ਡੇਟ ਦੇ ਵਿੱਚ ਵੀ ਪੂਰੀ ਦੁਨੀਆ ਦੇ ਵਿੱਚ 47% ਲੋਕ ਇਦਾਂ ਦੇ ਆ ਜਿਹੜੇ $7 ਇੱਕ ਦਿਨ ਦੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਇਨਕਮ ਆ ਜਾਂ ਉਸ ਤੋਂ ਥੱਲੇ ਆ। ਹੁਣ ਇੱਥੇ ਅੰਦਾਜ਼ਾ ਲਾ ਲਓ, ਆਪਾਂ ਕਈ ਵਾਰੀ ਅਮਰੀਕਾ, ਕੈਨੇਡਾ 'ਚ ਵੀ ਆ ਕੇ ਰੋਣ ਲੱਗ ਪੈਂਦੇ ਵੀ ਜੀ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ, ਹੋ ਗਿਆ। 47% ਪੋਪੂਲੇਸ਼ਨ ਦੁਨੀਆ ਦੀ ਇੰਟਰਨੈਸ਼ਨਲ ਮੋਨੀਟਰੀ ਫੰਡ ਦੇ ਮੁਤਾਬਕ ਅੱਜ ਦੀ ਡੇਟ ਦੇ ਵਿੱਚ ਵੀ $7 ਪਰ ਡੇ ਦੇ ਹਿਸਾਬ ਨਾਲ ਜਿਹੜਾ ਆ ਖਰਚ ਕਰਦੀ ਜਾਂ ਉਸ ਤੋਂ ਥੱਲੇ ਕਮਾ ਕੇ ਰਹਿ ਰਹੀ ਹੈਗੀ ਆ। ਵਾਰਨਿੰਗ ਯੂਨਾਈਟਿਡ ਨੇਸ਼ਨ ਨੇ ਵੀ ਦਿੱਤੀ ਆ, ਵਰਲਡ ਬੈਂਕ ਨੇ ਵੀ ਦਿੱਤੀ ਆ, ਹੋਰ ਬਹੁਤ ਸਾਰੇ ਜੋ ਗਲੋਬਲ CEOs ਆ ਉਹਨਾਂ ਨੇ ਵੀ ਦਿੱਤੀ ਹੈਗੀ ਆ। ਚਾਈਨਾ ਦਾ ਵੀ ਕਹਿੰਦੇ ਬਹੁਤ ਬੁਰਾ ਹਾਲ ਹੋਣ ਵਾਲਾ ਹੈਗਾ ਆ। ਨੈਕਸਟ ਈਅਰ ਬਹੁਤ ਹੀ ਜ਼ਿਆਦਾ ਪੇਨਫੁਲ ਹੋਊਗਾ। ਪਾਇਰੀ ਔਰੀਵਰ ਇਹ ਹੈਗੇ ਆ ਇੰਟਰਨੈਸ਼ਨਲ ਮੋਨੀਟਰੀ ਫੰਡ ਦੇ ਚੀਫ ਇਕੋਨੋਮਿਸਟ। ਉਹਨਾਂ ਨੇ ਅੱਜ CNBC ਨੂੰ ਇਹ ਦੱਸਿਆ ਹੈਗਾ। ਕੰਡੀਸ਼ਨਸ ਕਹਿੰਦੇ ਬਹੁਤ ਹੀ ਵੋਲਾਟਾਈਲ ਆ, ਬਹੁਤ ਹੀ ਜ਼ਿਆਦਾ ਉੱਪਰ ਥੱਲੇ ਜਾਣ ਵਾਲੀਆਂ ਆ। ਇੱਕ ਤਾਂ ਇਨਵੇਜਨ ਹੋਇਆ ਯੂਕਰੇਨ ਦਾ ਰਸ਼ੀਆ ਵੱਲੋਂ, ਆਪਾਂ ਕੱਲ੍ਹ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ, ਈਵਨ ਅੱਜ ਵੀ ਬਾਅਦ ਦੇ ਵਿੱਚ ਸਾਂਝੀਆਂ ਕਰਾਂਗੇ ਖਬਰਾਂ, ਵੀ ਬਹੁਤ ਜ਼ੋਰ ਦੇ ਨਾਲ ਰਸ਼ੀਆ ਵਾਲਿਆਂ ਨੇ ਹੁਣ ਯੂਕਰੇਨ ਦੇ ਉੱਤੇ ਅਟੈਕ ਹੋਣ ਲਗਭਗ ਉਹਨਾਂ ਦੇ ਸਾਰੇ ਸ਼ਹਿਰਾਂ ਤੇ ਸ਼ੁਰੂ ਕੀਤਾ ਹੈ ਕੱਲ੍ਹ ਦਾ। ਕਾਸਟ ਆਫ ਲਿਵਿੰਗ ਕ੍ਰਾਈਸਿਸ ਹੋ ਰਿਹਾ ਇਸ ਵੇਲੇ। ਲੋਕਾਂ ਨੂੰ ਰਹਿਣ ਦੇ ਲਈ, ਖਰਚਣ ਦੇ ਲਈ, ਫੂਡ ਸਾਰਾ ਕੁਛ ਇੰਨਾ ਜ਼ਿਆਦਾ ਮਹਿੰਗਾ ਆ ਵੀ ਲੋਕ ਅਫੋਰਡ ਨਹੀਂ ਕਰ ਸਕਦੇ। ਚਾਈਨਾ ਇਕੋਨੋਮਿਕਲੀ ਬਹੁਤ ਸਲੋ ਡਾਊਨ ਹੋ ਗਿਆ। ਸੋ 3 ਕੰਡੀਸ਼ਨਾਂ ਜਿਹੜੀਆਂ ਆ ਇਹ ਇਸ ਦੇ ਬੇਸ ਦੇ ਉੱਤੇ। ਤੇ ਚੌਥੀ ਉਹਨਾਂ ਨੇ ਇਹ ਕਿਹਾ ਵੀ ਜਿਹੜਾ એનર્ਜੀ ਕ੍ਰਾਈਸਿਸ ਆ ਯੂਰਪ ਦੇ ਵਿੱਚ ਉਹ ਬਹੁਤ ਬੈਡ ਆ, ਸਵੀਅਰ ਆ ਉਹਨਾਂ ਨੇ ਕਿਹਾ, ਕਿਉਂਕਿ ਰਸ਼ੀਆ ਤੋਂ 50% ਦੇ ਕਰੀਬ ਜਿਹੜੀ ਉਹਨਾਂ ਦੀ ਗੈਸ ਆਉਂਦੀ ਸੀ ਤੇ ਉਹ ਹੁਣ ਪਿੱਛੇ ਪਾਈਪ ਵੀ ਫਟ ਗਈ, ਕਾਫੀ ਘੱਟ ਵੀ ਹੋਈ ਹੈਗੀ ਆ। ਹੁਣ 20% ਰਸ਼ੀਆ ਵਾਲੇ ਜਿਹੜੇ ਡਿਲੀਵਰ ਕਰ ਰਹੇ ਹੈਗੇ ਆ। ਇੰਟਰਨੈਸ਼ਨਲ ਮੋਨੀਟਰੀ ਫੰਡ ਐਂਟੀਸਪੇਟ ਕਰਦਾ ਵੀ ਗਲੋਬਲ ਇਨਫਲੇਸ਼ਨ ਪੀਕ ਕਰ ਜੂਗੀ 2022 ਦੇ ਵਿੱਚ। 4.7% 2021 ਚ ਸੀ ਇਨਫਲੇਸ਼ਨ ਤੇ 8.8% ਇਸ ਸਾਲ ਦੇ ਐਂਡ ਤੱਕ ਇਹ ਚਲੇ ਜਾਊਗੀ। ਕਹਿੰਦੇ ਪਈ 2023 ਦੇ ਵਿੱਚ ਇਹ ਇਨਫਲੇਸ਼ਨ ਘਟਣੀ ਸ਼ੁਰੂ ਹੋ ਜਾਊਗੀ, 6.5% ਦੇ ਕਰੀਬ 2023 ਚ ਹੋਊਗੀ ਤੇ 2024 ਦੇ ਵਿੱਚ 4.1% ਹੋਊਗੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਸੋ ਆਉਣ ਵਾਲਾ ਸਮਾਂ ਬੜਾ ਮਾੜਾ ਆ। 2 ਸਾਲ ਔਖੇ ਸੌਖੇ ਹੋ ਕੇ ਬੜੇ ਚਾਦਰ ਦੇਖ ਕੇ ਪੈਰ ਪਸਾਰ ਕੇ ਆਪਣੇ ਜਿਹੜੇ ਕੱਟੋ ਤੇ 2024 ਦੇ ਵਿੱਚ 25 ਚ ਹੋਪਫੁਲੀ ਜਿਹੜਾ ਆ ਸਾਰਾ ਕੁਝ ਠੀਕ ਹੋਣਾ ਸ਼ੁਰੂ ਹੋ ਜਾਊਗਾ।
ਚਾਈਨਾ ਦੀ ਜਿਹੜੀ ਇੱਕ ਜ਼ੀਰੋ ਕੋਵਿਡ ਪਾਲਿਸੀ ਆ, ਉਸ ਨੇ ਕਹਿੰਦੇ ਭਈ ਬੜਾ ਨੁਕਸਾਨ ਕੀਤਾ ਹੈਗਾ, ਕਿਉਂਕਿ ਜਿੱਥੇ ਵੀ ਉਹਨਾਂ ਦਾ ਕਈ ਵਾਰੀ ਕੀ ਹੁੰਦਾ 2, 4, 5 ਬੰਦੇ ਵੀ ਉਹਨਾਂ ਨੂੰ ਕੋਵਿਡ ਪੋਜ਼ਿਟਿਵ ਮਿਲ ਜਾਂਦੇ ਆ, ਤੇ ਉਹ ਪੂਰੇ ਦਾ ਪੂਰਾ ਸ਼ਹਿਰ ਉਹ ਸ਼ਟ ਡਾਊਨ ਕਰ ਦਿੰਦੇ ਆ। ਉਹਦੇ ਨਾਲ ਜੋ ਇਕੋਨਮੀ ਆ, ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈਗਾ ਆ। ਜੀ ਇੰਟਰਨੈਸ਼ਨਲ ਮੋਨੀਟਰੀ ਫੰਡ ਤੇ ਗਲੋਬਲ ਬੈਂਕ ਗਰੁੱਪ ਐਕਸਲ ਬੈਨ ਇਹ ਹੈਗੇ ਆ ਵਰਲਡ ਬੈਂਕ ਦੇ, ਇਹ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਮੀਟਿੰਗ ਜਿਹੜੀ ਹੋਈ ਆ, ਉਹਦੇ ਵਿੱਚ ਦੱਸਿਆ ਆ ਵੀ ਦੁਨੀਆ ਦੀ ਪੂਰੀ ਇਕੋਨਮੀ ਕਹਿੰਦੇ ਭਈ ਇਸ ਵਾਰ ਟੋਟੇ ਹੋਣ ਦੇ ਕਿਨਾਰੇ ਹੈਗੀ ਆ। ਜੀ ਬਿਲਕੁਲ, ਇਕੋਨਮੀ ਨੂੰ ਲੈ ਕੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਹੈ। ਇਸੇ ਦੇ ਦੌਰਾਨ ਹਰਜੋਤ ਸਿੰਘ ਜੀ, ਲੇਬਰ ਮਾਰਕੀਟ ਇੱਥੇ ਅਮਰੀਕਾ ਦੇ ਵਿੱਚ ਪੂਰੀ ਤਰ੍ਹਾਂ ਚੇਂਜ ਹੋਣ ਵਾਲੀ ਆ। AB5 ਜਿਹੜਾ ਗਿਗ ਵਰਕਰ ਲਾ ਕੈਲੀਫੋਰਨੀਆ 'ਚ ਆਇਆ, ਹੁਣ ਇਹ ਸਮਝ ਲਿਆ ਜਾਵੇ ਤਕਰੀਬਨ ਵੀ ਪੂਰੇ ਫੈਡਰਲ ਪੱਧਰ ਦੇ ਉੱਤੇ ਲੇਬਰ ਡਿਪਾਰਟਮੈਂਟ ਇੱਕ ਪ੍ਰਪੋਜ਼ਲ ਲੈ ਕੇ ਆ ਰਿਹਾ ਆ। ਸੋ ਬਾਈਡਨ ਪ੍ਰਸ਼ਾਸਨ ਅਧੀਨ ਲੇਬਰ ਡਿਪਾਰਟਮੈਂਟ ਨੇ ਅੱਜ ਇੱਕ ਪ੍ਰਪੋਜ਼ਲ ਰਿਲੀਜ਼ ਕੀਤਾ ਆ, ਜਿਸ ਦੇ ਅਧੀਨ ਜਿਹੜੇ ਗਿਗ ਵਰਕਰਸ ਆ, ਸਪੈਸੀਫਿਕ ਗਿਗ ਵਰਕਰਸ ਜਿਨ੍ਹਾਂ 'ਚ ਊਬਰ ਡੋਰਡੈਸ਼ ਵਾਲੇ ਜਿਹੜੇ ਆਉਂਦੇ ਆ, ਉਹਨਾਂ ਨੂੰ ਰੀਕਲਾਸੀਫਾਈ ਕੀਤਾ ਜਾਊਗਾ EMPLOYEES ਦੇ ਤੌਰ ਦੇ ਉੱਤੇ। ਸੋ ਅਮਰੀਕਾ ਦੀ ਜਿਹੜੀ ਗਿਗ ਇਕੋਨਮੀ ਆ, ਉਹ ਪੂਰੀ ਤਰ੍ਹਾਂ ਚੇਂਜ ਹੋਣ ਜਾ ਰਹੀ ਆ। ਓਵਰਹਾਲ ਜਿਹੜੀ ਉਹ ਹੋ ਸਕਦੀ ਆ ਜੇ ਜਿਹੜਾ ਪ੍ਰਪੋਜ਼ਡ ਰੂਲ ਆ ਉਹ ਕਾਨੂੰਨ ਦਾ ਰੂਪ ਅਖਤਿਆਰ ਕਰ ਲੈਂਦਾ ਆ। ਸੋ ਇਸ ਰੂਲ ਨੇ ਆਲਰੇਡੀ ਇਹ ਜਿਹੜੀ ਗਿਗ ਇਕੋਨਮੀ ਦੇ ਨਾਲ ਜੁੜੀਆਂ ਕੰਪਨੀਆਂ ਆ, ਉਹਨਾਂ ਦੇ ਸਟਾਕਸ ਧਰਤੀ ਹੇਠਾਂ ਜਿਹੜੇ ਆ ਉਹ ਪਹੁੰਚਾ ਦਿੱਤੇ ਆ। ਊਬਰ, ਡੋਰਡੈਸ਼, ਲਿਫਟ, ਇਹਨਾਂ ਸਾਰੀਆਂ ਦੇ ਉੱਤੇ ਇਸ ਅੱਜ ਪ੍ਰਪੋਜ਼ਲ ਦਾ ਕਾਫੀ ਵੱਡਾ ਅਸਰ ਪਿਆ ਹੈਗਾ ਆ। ਇਹ ਕਹਿੰਦੇ ਵੀ ਹੁਣ ਉਸ ਟਾਈਮ ਦੇ ਉੱਤੇ ਇਹ ਪ੍ਰਪੋਜ਼ਲ ਆਇਆ ਆ, ਸਿਫਾਰਿਸ਼ਾਂ ਜਿਹੜੀਆਂ ਆਈਆਂ ਆ, ਜਦ ਕੋਰਟ ਨੇ ਟਰੰਪ ਹੁਣਾਂ ਦੇ ਐਰਾ ਦਾ ਇੱਕ ਜਿਹੜਾ ਰੂਲ ਆ ਉਸ ਨੂੰ ਰੀਇਨਸਟੇਟ ਕੀਤਾ ਸੀਗਾ। ਬਾਈਡਨ ਦੇ ਲੇਬਰ ਡਿਪਾਰਟਮੈਂਟ ਨੇ ਟਰਾਈ ਕੀਤਾ ਸੀ ਉਸ ਨੂੰ ਬਲੌਕ ਕਰਨ ਦੇ ਲਈ। ਕਹਿੰਦੇ ਵੀ ਇਹਦੇ ਨਾਲ, ਕਹਿੰਦੇ ਵੀ ਉਹ ਬਲੌਕ ਜੇ ਹੋ ਜਾਂਦਾ ਤਾਂ ਉਹਦੇ ਨਾਲ ਰੀਕਲਾਸੀਫਾਈ ਕਰਨਾ ਗਿਗ ਵਰਕਰਸ ਨੂੰ ਐਜ਼ ਕੰਟਰੈਕਟਰਸ ਉਹ ਈਜ਼ੀਅਰ ਜਿਹੜਾ ਉਹ ਹੋ ਜਾਣਾ ਸੀਗਾ। ਪਰ ਅੱਜ ਜਿਹੜਾ ਲੇਬਰ ਡਿਪਾਰਟਮੈਂਟ ਦਾ ਪ੍ਰਪੋਜ਼ਲ ਆ, ਉਹਦੇ ਨਾਲ ਰੈਗੂਲੇਟਰਸ ਨੂੰ, ਅਦਾਲਤਾਂ ਨੂੰ ਇਹ ਹੁਣ ਰਾਹ ਆ ਗਿਆ ਆ ਵੀ ਜਿਹੜੇ ਗਿਗ ਵਰਕਰਸ ਆ ਉਹਨਾਂ ਨੂੰ EMPLOYEE ਦੇ ਤੌਰ ਦੇ ਉੱਤੇ ਰੀਕਲਾਸੀਫਾਈ ਜਿਹੜਾ ਉਹ ਕੀਤਾ ਜਾਊਗਾ ਰਾਦਰ ਦੈਨ ਇੰਡੀਪੈਂਡੈਂਟ ਕੰਟਰੈਕਟਰਸ। ਸੋ ਇਹ ਇੱਕ ਵੱਡੀ ਜਿਹੜੀ ਆ ਚੁਣੌਤੀ ਇਸ ਟਾਈਮ ਸਾਹਮਣੇ ਆ। ਬਹੁਤ ਸਾਰੇ ਆਪਣੇ ਵੀ ਲੋਕ ਊਬਰ, ਲਿਫਟ ਉਸ ਦੇ ਨਾਲ ਕੰਮ ਕਰਦੇ ਆ, ਡੋਰਡੈਸ਼, ਇੰਸਟਾਕਾਰਟ, ਹੋਰ ਬਹੁਤ ਸਾਰੇ ਜਿਹੜੇ ਇਦਾਂ ਦੇ ਕੰਮ ਕਰਦੇ। ਕਹਿੰਦੇ ਵੀ ਬਾਕੀ ਟਾਈਮ ਅਸੀਂ ਹੋਰ ਕੰਮ ਕਰਦੇ, ਜਦੋਂ ਵਕਤ ਮਿਲਦਾ ਤੇ ਫਿਰ ਆਪਾਂ ਇਦਾਂ ਦਾ ਜਿਹੜਾ ਉਹ ਕਰੀ ਜਾਵਾਂਗੇ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣ ਰਹੀ ਹੈਗੀ ਆ। AB5 ਰੂਲ ਆਉਣ ਦੇ ਨਾਲ ਜਦੋਂ ਇੰਡੀਪੈਂਡੈਂਟ ਕੰਟਰੈਕਟਰਸ ਆ, ਉਹਨਾਂ ਦੇ ਲਈ ਉਹਨਾਂ ਨੇ ਸਪੈਸੀਫਿਕ ਸ਼ਰਤਾਂ ਜਿਹੜਾ ABC ਰੂਲ ਜਿਹੜਾ ਉਹ ਰੱਖਿਆ ਸੀਗਾ। ਸੋ ਹੁਣ ਇਸ ਪ੍ਰਪੋਜ਼ਡ ਰੂਲ ਦੇ ਤਹਿਤ ਵੀ ਜਿਹੜੇ ਚੇਂਜਸ ਆ ਉਹ ਲਿਆਂਦੇ ਜਿਹੜੇ ਉਹ ਜਾ ਰਹੇ ਨੇ। ਸੋ ਇਹ ਵੇਜ ਤੇ ਆਵਰ ਡਿਵੀਜ਼ਨ ਨੂੰ ਲੈ ਕੇ ਆ। ਕੈਲੀਫੋਰਨੀਆ ਦੇ ਵਿੱਚ ਤਾਂ ਇੱਕ ਪ੍ਰੋਪੋਜੀਸ਼ਨ ਊਬਰ, ਲਿਫਟ, ਡੋਰਡੈਸ਼ ਵਾਲਿਆਂ ਨੇ ਪਾਸ ਕਰਵਾਈ ਆ, ਜਿਹੜੀ ਕਿ ਅਦਾਲਤਾਂ ਦੇ ਵਿੱਚ ਇਸ ਟਾਈਮ, ਜਿਸ ਦੇ ਵਿੱਚ ਕਈ ਅਦਾਲਤਾਂ ਦਾ ਰੁਖ ਆ ਵੀ ਇਹ ਗੈਰ ਸੰਵਿਧਾਨਿਕ ਆ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਜਿਹੜੀਆਂ ਸ਼ਰਤਾਂ ਮੱਦਾਂ ਹੀ ਜਿਹੜੀਆਂ ਇਦਾਂ ਦੀਆਂ ਜਿਹੜੀਆਂ ਉਹ ਰੱਖ ਦਿੱਤੀਆਂ ਆ। ਉਦੋਂ ਉਹਨਾਂ ਨੇ $200 ਮਿਲੀਅਨ ਜਿਹੜਾ ਸਪੈਂਡ ਕੀਤਾ ਸੀ ਹਰਜੋਤ ਸਿੰਘ ਜੀ, ਵੀ ਇਹ ਜਿਹੜੇ ਗਿਗ ਵਰਕਰ ਆ, ਗਿਗ ਵਰਕਰ ਹੀ ਰਹਿਣ, EMPLOYEE ਨਾ ਬਣਨ, ਤਾਂ ਜੋ ਇਹਨਾਂ ਕੰਪਨੀਆਂ ਨੂੰ ਆਪਣੇ ਪੱਧਰ ਦੇ ਉੱਤੇ ਕੋਈ ਵੀ ਹੋਰ ਖਰਚਾ ਆ ਉਹ ਨਾ ਪਾਉਣਾ ਪਵੇ। ਪਰ ਹੁਣ ਲੇਬਰ ਡਿਪਾਰਟਮੈਂਟ ਦੇ ਦੁਆਰਾ ਇਸ ਪ੍ਰਪੋਜ਼ਲ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਦੁਬਾਰਾ ਮੁੜ ਜਿਹੜੇ ਆ ਰੀਕਲਾਸੀਫਾਈ ਕੀਤਾ ਜਾਊਗਾ। ਸੋ ਇਹ ਉਸ ਦੌਰਾਨ ਹਰਜੋਤ ਸਿੰਘ ਜੀ ਆ ਰਿਹਾ ਆ, ਇਨਫਲੇਸ਼ਨ ਦੀ ਮਾਰ ਜਿਹੜੀ ਚੱਲ ਰਹੀ ਆ, ਰਿਸੈਸ਼ਨ ਆ ਚੁੱਕਾ ਆ, ਕਿਉਂਕਿ GDP 2 ਵਾਰੀ ਜਿਹੜੀ ਉਹ ਸੁੰਗੜ ਚੁੱਕੀ ਆ, ਸ਼ਰਿੰਕ ਜਿਹੜੀ ਉਹ ਹੋਈ ਆ। ਸੋ ਉਤੋਂ ਜਿਹੜਾ ਇਹ ਚੇਂਜਸ ਜਿਹੜੀਆਂ ਆ ਰਹੀਆਂ ਨੇ, ਸੋ ਗਿਗ ਇਕੋਨਮੀ ਨੂੰ ਆਉਣ ਵਾਲੇ ਮਹੀਨਿਆਂ ਦੇ ਵਿੱਚ ਵੱਡਾ ਜਿਹੜਾ ਉਹ ਫਰਕ ਪੈ ਸਕਦਾ ਆ ਜੇ ਇਸ ਪ੍ਰਪੋਜ਼ਲ ਨੂੰ ਅਡਾਪਟ ਕਰ ਲਿਆ ਜਿਹੜਾ ਹੋ ਜਾਂਦਾ ਆ। ਹੁਣ ਆਉਣ ਵਾਲੇ ਕਈ ਦਿਨਾਂ ਤੱਕ ਇਸ ਦੇ ਉੱਤੇ ਇਹਨਾਂ ਨੇ ਕਮੈਂਟ ਲੈਣੇ ਨੇ। ਸੋ 45 ਦਿਨ ਜਿਹੜੇ ਹਰਜੋਤ ਸਿੰਘ ਜੀ ਅੱਜ ਦੇ ਇਹਨਾਂ ਨੇ ਫੈਡਰਲ ਰਜਿਸਟਰ 'ਚ ਜਿਹੜਾ ਇਹ ਪ੍ਰਪੋਜ਼ਲ ਲਿਆਂਦਾ, ਉੱਤੇ 45 ਦਿਨ ਇਹਨਾਂ ਨੇ ਕਮੈਂਟ ਲੈਣੇ ਨੇ। ਸੋ ਉਹਨਾਂ ਕਮੈਂਟਸ ਤੋਂ ਬਾਅਦ ਦੇ ਵਿੱਚ ਇਸ ਪ੍ਰਪੋਜ਼ਲ ਨੂੰ ਅਡਾਪਟ ਕੀਤਾ ਜਾਂਦਾ ਆ ਜਾਂ ਇਸ ਦੇ ਵਿੱਚ ਅਮੈਂਡਮੈਂਟ ਕੀਤੀ ਜਾਂਦੀ ਆ,
ਇਹ ਦੇਖਣ ਵਾਲੀ ਗੱਲ ਆ। ਪਰ ਇਹ ਆ ਵੀ ਚਾਹੇ ਅਮੈਂਡਡ ਹੋ ਕੇ ਆਵੇ, ਪਰ ਇਵੈਂਚੁਅਲੀ ਇਹ ਜਿਹੜੀ ਗਿਗ ਇਕੋਨਮੀ ਆ ਉਹਦੇ ਵਿੱਚ ਇਹ ਰੀਕਲਾਸੀਫਿਕੇਸ਼ਨ ਉਹਨਾਂ ਨੂੰ ਐਜ਼ ਏ ਇੰਪਲੋਈ ਪੇਸ਼ ਕਰਨਾ, ਐਜ਼ ਏ ਇੰਪਲੋਈ ਦੇ ਤੌਰ ਦੇ ਉੱਤੇ ਰੱਖਣਾ, ਉਸ ਪਾਸੇ ਵੱਲ ਨੂੰ ਹੌਲੀ ਹੌਲੀ ਜਿਹੜੀ ਅਰਥਚਾਰਾ ਆ ਉਹ ਵੱਧ ਰਿਹਾ ਹੈਗਾ। ਸੋ ਸਾਰੇ ਜੀ ਐਜ਼ ਏ EMPLOYE ਹੋਣਗੇ, ਊਬਰ, ਲਿਫਟ, ਡੋਰਡੈਸ਼, ਬਾਕੀ ਟਰੱਕਾਂ ਵਾਲੇ ਤਾਂ ਪਹਿਲਾਂ ਹੀ ਪਤਾ ਹੈ V5 ਲਾਗੂ ਹੋ ਗਿਆ। ਹੁਣ ਉਹ ਦੇਖੋ ਵੀ ਅੱਗੇ ਤਾਂ ਇਹ ਟਰੱਕਾਂ ਵਾਲੇ ਕਹਿੰਦੇ ਸੀ ਵੀ ਦੂਜੇ ਸਟੇਟ 'ਚ ਚਲ ਜਾਓ, ਇਹ ਕਰ ਲਓ, ਪਰ ਜੇ ਹੁਣ ਫੈਡਰਲ ਲੈਵਲ ਦੇ ਉੱਤੇ ਹੋ ਗਿਆ ਫਿਰ ਕਿੱਥੇ ਜਾਣਾ, ਹਨਾ? ਫਿਰ ਤਾਂ ਕੰਟਰੀ ਚੇਂਜ ਕਰਨ ਵਾਲੀ ਗੱਲ ਬਣੂਗੀ। ਫਿਰ ਉਹ ਕਾਫੀ ਵੱਡਾ ਜਿਹੜਾ ਚੇਂਜ ਇਸ ਦੇ ਵਿੱਚ ਆ ਰਿਹਾ ਆ। ਸੋ ਜਿਹੜੀਆਂ ਆਪਾਂ ਕਹਿ ਲਓ ਵੀ ਸੋਚਦੇ ਸੀ ਵੀ ਆਪਾਂ ਵਰਕ ਅਰਾਊਂਡ ਕੋਈ ਲੱਭ ਲਾਂਗੇ, ਪਰ ਜੇ ਫੈਡਰਲ ਪੱਧਰ ਦੇ ਉੱਤੇ ਆ ਗਿਆ ਫਿਰ ਤਾਂ ਇਵੈਂਚੁਅਲੀ ਜੇ ਅਦਾਲਤਾਂ ਨੇ ਵੀ ਇਸ ਨੂੰ ਮੰਨ ਲਿਆ, ਉਹ ਸਾਰਿਆਂ ਨੇ ਮੰਨ ਲਿਆ, ਤਾਂ ਫਿਰ ਇਹ ਕਾਫੀ ਵੱਡੀ ਚੇਂਜ, ਤਬਦੀਲੀ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਮਿਲੂਗੀ। ਪਿਛਲੇ 2 ਸਾਲਾਂ ਦੇ ਦੌਰਾਨ ਰਾਜਕਨਵੀਰ ਸਿੰਘ ਜੀ ਆਪਾਂ ਦੇਖਿਆ ਵੀ ਬਹੁਤ ਸਾਰੇ ਈਵਨ ਪੰਜਾਬੀ ਵੀ ਕਹਿੰਦੇ ਇੰਨੇ ਝੂਠ ਬੋਲਿਆ ਉਹਨਾਂ ਨੇ। ਕੋਈ ਕਿਸੇ ਨੇ ਕਹਿਤਾ ਵੀ ਮੈਂ ਟੀਕਾ ਲਵਾਇਆ, ਕਿਸੇ ਨੇ ਕਿਹਾ ਵੀ ਮੈਨੂੰ ਕਰੋਨਾ ਨਹੀਂ ਹੋਇਆ। ਕਈ ਵਾਰ ਤਾਂ ਇੰਨਾ ਜ਼ਿਆਦਾ ਹੋਇਆ ਵੀ ਕੋਈ ਵਿਆਹ ਤੇ ਗਿਆ, ਮੁੰਡੇ ਨੂੰ ਜਾਂ ਕੁੜੀ ਨੂੰ ਕਰੋਨਾ ਹੋਇਆ ਸੀ, ਉਹਨਾਂ ਨੇ ਦੱਸਿਆ ਨਹੀਂ। ਪੂਰੀ ਦੀ ਪੂਰੀ ਬਰਾਤ ਜਿਹੜੀ ਆ ਉਹ ਕਰੋਨਾ ਵਾਇਰਸ ਦੀ ਭੇਂਟ ਚੜੀ। ਇਹ ਐਗਜ਼ਾਮਪਲਾਂ ਹੈਗੀਆਂ, ਸਾਹਮਣੇ ਆ। ਤੇ ਅੱਜ ਯੂਨੀਵਰਸਿਟੀ ਆਫ ਯੂਟਾ ਹੈਲਥ ਨੇ ਇੱਕ ਰਿਸਰਚ ਕੀਤੀ ਹੈਗੀ ਆ, ਉਹ ਪੇਪਰ ਪੇਸ਼ ਕੀਤਾ, ਜਿਹਦੇ ਮੁਤਾਬਕ ਉਹਨਾਂ ਨੇ ਦੱਸਿਆ ਵੀ 40% ਅਮਰੀਕਨ ਨੇ ਝੂਠ ਬੋਲਿਆ, ਮਿਸਲੈਡ ਕੀਤਾ ਦੂਜਿਆਂ ਨੂੰ COVID-19 ਦੇ ਸੰਬੰਧ ਦੇ ਵਿੱਚ ਜਾਂ ਪ੍ਰੀਕਾਸ਼ਨਸ ਜਿਹੜੀਆਂ ਸੀਆਂ ਉਹਨਾਂ ਦੇ ਸੰਬੰਧ ਦੇ ਵਿੱਚ। ਯੂਨੀਵਰਸਿਟੀ ਆਫ ਯੂਟਾ ਦੇ ਹੈਲਥ ਡਿਪਾਰਟਮੈਂਟ ਦੇ 2 ਸਾਇੰਟਿਸਟ, ਐਂਜਲਾ ਫੋਰਜਲਿਨ ਤੇ ਇੱਕ ਹੋਰ ਜਿਹੜਾ ਸਾਇੰਟਿਸਟ ਆ ਐਲੀਸਟੇਅਰ ਥੋਰਪੇ, PhD ਦੋਨੋਂ ਹੀ, ਉਹਨਾਂ ਨੇ ਇਹ ਕਹਿੰਦੇ 1700 ਦੇ ਕਰੀਬ ਅਮਰੀਕਨਸ ਦਾ ਸਰਵੇ ਕੀਤਾ ਤੇ ਉਹ ਰਿਪੋਰਟ ਪੂਰੀ ਤਿਆਰ ਕਰਕੇ ਅਕਤੂਬਰ 10, 2022 ਦਾ ਜਿਹੜਾ ਮੈਗਜ਼ੀਨ ਆ ਜ਼ਾਮਾ ਨੈਟਵਰਕ ਓਪਨ, ਉਹਦੇ ਵਿੱਚ ਇਹ ਰਿਪੋਰਟ ਪਬਲਿਸ਼ ਕੀਤੀ ਹੈਗੀ ਆ। ਇਸ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਵੀ ਕਿਸ ਤਰ੍ਹਾਂ ਲੋਕਾਂ ਨੇ ਜਿਹੜਾ ਝੂਠ ਬੋਲਿਆ। ਕਹਿੰਦੇ ਭਈ 42% ਲੋਕਾਂ ਨੇ ਇਹ ਕਿਹਾ ਵੀ ਉਹਨਾਂ ਨੇ ਕੁਆਰੰਟੀਨ ਦੇ ਰੂਲ ਤੋੜੇ ਆ। ਜਦੋਂ ਕੋਈ ਪਹਿਲਾਂ ਸੀ ਵੀ 14 ਦਿਨ ਰਹਿਣਾ, ਕਹਿੰਦੇ ਕੋਈ ਧਿਆਨ ਨਹੀਂ ਕੀਤਾ। ਤੇ ਇਸੇ ਤਰ੍ਹਾਂ ਉਹਨਾਂ ਨੇ ਕਿਸੇ ਨੂੰ ਇਹ ਨਹੀਂ ਦੱਸਿਆ ਵੀ ਮੈਨੂੰ ਕਰੋਨਾ ਹੋਇਆ ਆ ਜਾਂ ਨਹੀਂ ਹੋਇਆ ਆ, ਮੈਂਸ਼ਨ ਨਹੀਂ ਕੀਤਾ, ਹਾਲਾਂਕਿ ਉਹਨਾਂ ਨੂੰ ਹੋਇਆ ਸੀ। ਤੇ ਲੋਕਾਂ ਨੂੰ ਝੂਠ ਬੋਲਤਾ ਵੀ ਮੈਂ ਵੈਕਸੀਨੇਟਡ ਆ, ਤੁਹਾਨੂੰ ਖਤਰੇ ਦੀ ਕੋਈ ਗੱਲ ਨਹੀਂ, ਜਦ ਕਿ ਕਹਿੰਦੇ ਕਈ ਲੋਕਾਂ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਸੀ, ਖਾਸ ਕਰਕੇ ਜਿਹੜੇ ਬਜ਼ੁਰਗ ਆ ਜਾਂ ਜਿਨ੍ਹਾਂ ਨੂੰ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ, ਤੁਸੀਂ ਕਿਸੇ ਬਜ਼ੁਰਗ ਨੂੰ ਮਿਲਣ ਜਾਂਦੇ ਆ ਜਾਂ ਜਿਹੜਾ ਬਿਮਾਰ ਹੈਗਾ ਆ। ਤੇ ਜਾਂ ਇਹ ਵੀ ਕਹਿੰਦੇ ਝੂਠ ਬੋਲਦੇ ਰਹੇ ਵੀ ਮੈਂ ਤਾਂ ਜੀ ਟੀਕਾ ਨਹੀਂ ਲਵਾਇਆ, ਹਾਲਾਂਕਿ ਕਹਿੰਦੇ ਉਹਨੇ ਟੀਕਾ ਲਵਾਇਆ ਗਿਆ ਸੀ। ਸੋ ਇਹਦੇ ਵਿੱਚ ਕੋਈ ਏਜ ਗਰੁੱਪ ਦਾ ਰੌਲਾ ਨਹੀਂ ਸੀ, ਕੋਈ ਕਹਿੰਦੇ ਧਰਮ ਦਾ ਰੌਲਾ ਨਹੀਂ ਸੀ, ਕੋਈ ਪਾਰਟੀ ਦਾ ਰੌਲਾ ਨਹੀਂ ਸੀ, ਚਾਹੇ ਤੁਸੀਂ ਰਿਪਬਲਿਕਨ ਆ, ਡੈਮੋਕ੍ਰੇਟ ਆ, ਸਾਰਿਆਂ ਨੇ ਝੂਠ ਬੋਲਿਆ ਹੈਗਾ, 40% ਲੋਕਾਂ ਨੇ। ਤੇ ਇਸ ਤੋਂ ਬਿਨਾਂ ਕਹਿੰਦੇ ਭਈ ਕਈ ਜਿਹੜੇ ਰਿਸਪੋਂਡੈਂਟ ਸੀਗੇ ਉਹਨਾਂ ਨੇ ਰੀਜ਼ਨ ਵੀ ਦਿੱਤੇ ਹੈਗੇ ਆ ਇਸ ਸਰਵੇ ਦੇ ਵਿੱਚ। 40-45% ਦੇ ਕਰੀਬ ਲੋਕਾਂ ਨੇ ਇਹ ਕਿਹਾ ਵੀ ਸਾਨੂੰ ਇਹ ਲੱਗਦਾ ਨਹੀਂ ਵੀ ਜਿਹੜਾ ਕਰੋਨਾ ਵਾਇਰਸ ਆ COVID-19 ਰੀਅਲ ਹੈਗਾ, ਇਹ ਬਿਗ ਡੀਲ ਨਹੀਂ ਹੈਗੀ। ਇਹ ਵੀ ਕਿਹਾ ਵੀ ਇਟਸ ਨੋ ਵਨਸ ਬਿਜ਼ਨਸ, ਹਨਾ। ਜਾਂ ਜਿਹੜੇ ਬਿਮਾਰ ਵੀ ਸੀ ਉਹਨੇ ਕਿਹਾ ਵੀ ਮੈਂ ਆਈ ਡੋਂਟ ਫੀਲ ਸਿਕ। ਤੇ ਇਸੇ ਤਰ੍ਹਾਂ ਕਹਿੰਦੇ ਵੀ ਆਈ ਕੁਡ ਨੋਟ ਮਿਸ ਵਰਕ ਟੂ ਸਟੇ ਹੋਮ। ਸੋ ਇਦਾਂ ਦੇ ਜਿਹੜੇ ਸਾਰੇ ਕੁਐਸਚਨ ਉਹਨਾਂ ਨੇ ਪੁੱਛੇ 1700 ਦੇ ਕਰੀਬ ਲੋਕਾਂ ਨੂੰ, ਤੇ 40% ਨੇ ਇਹ ਕਿਹਾ ਵੀ ਅਸੀਂ ਇਸ ਗੱਲ ਤੇ ਆ ਕਿਹਾ ਆਨਸਰ, ਤੇ ਉਹ ਤੋਂ ਉਹਨੀ ਪੂਰਾ ਰਿਜ਼ਲਟ ਕੱਢਿਆ ਵੀ ਕਿਸ ਤਰ੍ਹਾਂ ਜੋ ਲੋਕ ਆ ਉਹਨਾਂ ਨੇ ਝੂਠ ਬੋਲਿਆ ਹੈਗਾ। ਐਲੀਸਟਾਰ ਥੋਰਪੇ ਜੋ PhD ਹੈਗੇ ਆ, ਕੋ-ਆਥਰ ਕੀਤਾ ਉਹਨੇ ਆਪਣਾ ਪੋਸਟ ਡਾਕਟਰਲ ਰਿਸਰਚ ਡਿਪਾਰਟਮੈਂਟ ਆਫ ਪੋਪੂਲੇਸ਼ਨ ਹੈਲਥ ਸਾਇੰਸਸ ਦੇ ਵਿੱਚ। ਤੇ ਕਹਿੰਦੇ ਵੀ ਇਹਦਾ ਰੀਜ਼ਨ ਇਹੀ ਆ ਵੀ ਉਹਨਾਂ ਨੇ ਰਿਪੋਰਟ ਕਿਉਂ ਤਿਆਰ ਕੀਤੀ ਆ ਵੀ ਆਉਣ ਵਾਲੇ ਸਮੇਂ 'ਚ ਰੱਬ ਨਾ ਕਰੇ ਕੋਈ ਹੋਰ ਇਦਾਂ ਦੀ ਮਹਾਮਾਰੀ ਆਉਂਦੀ ਆ ਵਰਲਡ ਵਾਈਡ, ਉਹਦੇ ਲਈ ਪੂਰੀਆਂ ਜਿਹੜੀਆਂ ਸਰਕਾਰਾਂ ਆ ਉਹ ਪ੍ਰਪੇਅਰ ਹੋਣ ਵੀ ਸਾਰੇ ਲੋਕ ਸੱਚ ਨਹੀਂ ਬੋਲਦੇ, ਵੀ ਕਿਸ ਤਰ੍ਹਾਂ ਆਪਾਂ ਜਿਹੜਾ ਆ ਜਿਹੜੀ ਜੇ ਕੋਈ ਕਰੋਨਾ ਵਰਗੀ ਵੱਡੀ ਬਿਮਾਰੀ ਆਉਣ ਵਾਲੇ ਸਮੇਂ 'ਚ ਆਉਂਦੀ ਆ, ਉਸ ਤੋਂ ਕਿਸ ਤਰ੍ਹਾਂ ਉਹਦੇ ਲਈ ਪ੍ਰਪੇਅਰ ਹੋ ਸਕਦੇ ਆ। ਜੀ ਜੀ ਬਿਲਕੁਲ। ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਜਿੱਦਾਂ ਸ਼ੁਰੂਆਤ 'ਚ ਤੁਸੀਂ ਜ਼ਿਕਰ ਕੀਤਾ ਹੀ ਸੀਗਾ, ਯੂਕਰੇਨ ਤੇ ਰੂਸ ਦੀ ਜਿਹੜਾ ਯੁੱਧ ਆ ਉਹ ਇੱਕ ਨਵੇਂ ਮੋੜ ਦੇ ਉੱਤੇ ਪਹੁੰਚ ਚੁੱਕਾ ਆ। ਕੱਲ੍ਹ ਤੋਂ ਰੂਸ ਦੇ ਦੁਆਰਾ ਯੂਕਰੇਨ ਦੇ
ਵੱਡੇ ਸ਼ਹਿਰਾਂ ਜਿਨ੍ਹਾਂ 'ਚ ਉਹਨਾਂ ਦੀ ਯੂਕਰੇਨ ਦੀ ਰਾਜਧਾਨੀ ਕੀਵ ਆ ਉਸ ਦੇ ਉੱਤੇ ਵੀ ਮਿਜ਼ਾਈਲੀ ਹਮਲੇ ਚੱਲ ਰਹੇ ਨੇ। ਅੱਜ ਇੱਕ ਵਾਰੀ ਫਿਰ ਯੂਕਰੇਨ ਦੇ ਅਸਮਾਨ ਏਅਰ ਸਾਇਰਨਸ ਦੇ ਨਾਲ, ਏਅਰ ਰੇਡ ਸਾਇਰਨਸ ਦੇ ਨਾਲ ਗੂੰਜ ਉੱਠੇ ਤੇ ਰੂਸ ਦੀਆਂ ਜਿਹੜੀਆਂ ਸਟ੍ਰਾਈਕਸ ਆ ਉਹ ਚੱਲਦੀਆਂ ਰਹੀਆਂ। ਯੂਕਰੇਨ ਦੇ ਵਿੱਚ ਪ੍ਰੈਜ਼ੀਡੈਂਟ ਬ੍ਰਿਜ ਜਿਹੜਾ ਕੀਵ ਦੇ ਵਿੱਚ ਆ ਉਹ ਵੀ ਜਿਹੜਾ ਆ ਰਸ਼ੀਆ ਦੀਆਂ ਮਿਜ਼ਾਈਲਾਂ ਦਾ ਨਿਸ਼ਾਨਾ ਜਿਹੜਾ ਉਹ ਬਣਿਆ। ਰੂਸ ਨੇ ਹੁਣ ਅਚਨਚੇਤੇ ਆਪਣੇ ਜਿਹੜੇ ਅਟੈਕ ਆ ਉਹ ਪੂਰੀ ਤਰ੍ਹਾਂ ਤੇਜ਼ ਕਰ ਦਿੱਤੇ ਆ। ਇਹ ਹਮਲੇ ਉਦੋਂ ਤੇਜ਼ ਹੋਏ ਨੇ ਹਰਜੋਤ ਸਿੰਘ ਜੀ, ਜਦੋਂ ਬੀਤੇ ਹਫ਼ਤੇ ਦੇ ਵਿੱਚ 4 ਇਲਾਕੇ ਯੂਕਰੇਨ ਦੇ ਉਹਨਾਂ ਦੇ ਵਿੱਚ ਰੈਫਰੈਂਡਮ ਕਰਾ ਕੇ ਉਹਨਾਂ ਨੂੰ ਅਨੈਕਸ ਕਰਨ ਦੀਆਂ ਜਿਹੜੀਆਂ ਗੱਲਾਂ ਆ ਉਹ ਤੁਰੀਆਂ, ਜਿਸ ਦੀ ਵਿਰੋਧਤਾ ਪੂਰੀ ਦੁਨੀਆ ਭਰ ਦੇ ਵਿੱਚ ਹੋਈ। ਫਿਰ ਰੂਸ ਨੇ ਜਿਹੜੇ ਨਿਊਕਲੀਅਰ ਹਮਲਾ ਕਰਨ ਦੀਆਂ ਵੀ ਧਮਕੀਆਂ ਜਿਹੜੀਆਂ ਉਹ ਦਿੱਤੀਆਂ, ਪਰ ਹੁਣ ਯੂਕਰੇਨ ਦੇ ਉੱਤੇ ਜਿਹੜੇ ਬਾਕੀ ਰੈਗੂਲਰ ਜਿਹੜੀਆਂ ਇਹਨਾਂ ਦੀਆਂ ਮਿਜ਼ਾਈਲਾਂ ਹੈਗੀਆਂ ਆ ਉਹਨਾਂ ਦੇ ਨਾਲ ਹਮਲੇ ਹੋ ਰਹੇ ਨੇ। ਇਹਨਾਂ ਹਮਲਿਆਂ ਵਿੱਚ ਹੁਣ ਤੱਕ ਯੂਕਰੇਨ ਦੇ ਦੱਸਣ ਮੁਤਾਬਕ 19 ਜਾਣਿਆਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਤੇ 100 ਤੋਂ ਵੱਧ ਜ਼ਖਮੀ ਹੋਏ ਨੇ। ਯੂਕਰੇਨ ਦੇ ਜਿਹੜੇ ਰਾਸ਼ਟਰਪਤੀ ਜ਼ੈਲੈਂਸਕੀ ਉਹਨਾਂ ਨੇ ਕਿਹਾ ਆ ਉਹ ਮੇ ਵੀ ਕਹਿੰਦੇ ਆ ਵੀ ਯੂਕਰੇਨ ਨੂੰ ਐਡਰੈਸ ਵੀ ਜਿਹੜਾ ਉਹ ਕਰਨਗੇ, ਤੇ ਪਰ ਹੁਣ ਮੁੱਖ ਤੌਰ ਦੇ ਉੱਤੇ ਰੂਸ ਕੈਪੀਟਲ ਰੀਜਨ ਦੇ ਉੱਤੇ, ਰਾਜਧਾਨੀ ਦੇ ਉੱਤੇ ਜਿਹੜਾ ਆ ਉਹ ਹਮਲਾ ਕਰ ਰਿਹਾ ਆ। ਕਹਿੰਦੇ ਵੀ ਇਸ ਟਾਈਮ ਤੱਤ ਫੜੱਤੇ ਕੰਮ ਚੱਲ ਰਿਹਾ ਵੀ ਜਿਹੜੀ ਪਾਵਰ ਸਪਲਾਈ ਬੰਦ ਹੋਈ ਆ, ਜਿਉਂ-ਜਿਉਂ ਯੂਕਰੇਨ ਦੇ ਵਿੱਚ ਇਹ ਹਮਲੇ ਹੋਏ ਆ ਉਹਨਾਂ ਨੂੰ ਮੁੜ ਦੁਬਾਰਾ ਜਿਹੜਾ ਉਹ ਚਾਲੂ ਕੀਤਾ ਜਾਵੇ। ਰੂਸ ਦੇ ਦੁਆਰਾ ਇੱਕ ਬ੍ਰਿਜ ਬਣਾਇਆ ਗਿਆ ਹੋਇਆ ਹੈ ਕ੍ਰੀਮੀਆ ਦੇ ਨਾਲ, ਜਿਸ ਦੇ ਜ਼ਰੀਏ ਰੂਸ ਆਪਣੀ ਮਿਲਟਰੀ ਜਿਹੜੀ ਤੇ ਉਸ ਦੇ ਨਾਲ ਹਥਿਆਰ ਆ ਉਹ ਕ੍ਰੀਮੀਆ ਇਲਾਕੇ ਦੇ ਵਿੱਚ ਘੱਲਦਾ ਆ। ਉਸ ਕਰਚ ਬ੍ਰਿਜ ਨੂੰ ਡਿਸਟਰੋਏ ਕੀਤਾ ਗਿਆ ਸੀਗਾ ਯੂਕਰੇਨ ਦੇ ਦੁਆਰਾ। ਉਸ ਤੋਂ ਬਾਅਦ ਦੇ ਵਿੱਚ ਹੁਣ ਰੂਸ ਨੇ ਇਹ ਜਿਹੜੇ ਹਮਲੇ ਆ ਹੋਰ ਵੀ ਜ਼ਿਆਦਾ ਤੇਜ਼ ਕਰ ਦਿੱਤੇ ਨੇ। ਉਧਰ ਦੁਨੀਆ ਦੀਆਂ ਜਿਹੜੀਆਂ ਹੋਰ ਇਕੋਨਮੀਜ਼ ਆ ਜਿਹਨੂੰ G7 ਗਰੁੱਪ ਆਫ 7 ਵੀ ਕਹਿੰਦੇ ਆ, ਉਹ ਐਮਰਜੈਂਸੀ ਮੀਟਿੰਗ ਅੱਜ ਜਿਹੜੀ ਉਹ ਕਰ ਰਹੇ ਨੇ, ਤੇ ਉਸ ਦੇ ਵਿੱਚ ਰੂਸ ਦੀ ਜਿਹੜੀ ਵਾਰ ਯੂਕਰੇਨ ਦੇ ਉੱਤੇ ਥੋਪੀ ਗਈ ਹੈਗੀ ਆ ਉਸ ਦੇ ਉੱਤੇ ਜਿਹੜੀ ਚਰਚਾ ਹੋਊਗੀ। ਤੇ ਇਸੇ ਹੀ ਮੀਟਿੰਗ ਦੇ ਵਿੱਚ ਜ਼ੈਲੈਂਸਕੀ ਵੀ ਜਿਹੜੇ ਉਹ ਇਹਨਾਂ ਜਿਹੜੇ ਲੀਡਰਸ ਆ ਉਹਨਾਂ ਨੂੰ ਸੰਬੋਧਨ ਕਰਨਗੇ ਤੇ ਕਹਿੰਦੇ ਵੀ 에ਅਰ ਡਿਫੈਂਸ ਵੈਪਨਸ ਦੀ ਜਿਹੜੀ ਇਹਨਾਂ ਦੇ ਵੱਲੋਂ ਹੋਰ ਮੰਗ ਰਹੇਗੀ। US, ਯੂਰਪੀਅਨ ਯੂਨੀਅਨ, ਯੂਨਾਈਟਿਡ ਨੇਸ਼ਨਸ ਇਹਨਾਂ ਸਾਰਿਆਂ ਨੇ ਇਹਨਾਂ ਹਮਲਿਆਂ ਦੇ ਉੱਤੇ ਸ਼ੌਕ ਜਿਹੜਾ ਆ ਉਹ ਪ੍ਰਗਟਾਇਆ ਆ ਵੀ ਇਹ ਅਚਨਚੇਤੇ ਜਿਹੜੇ ਉਹ ਕੀ ਜਿਹੜੇ ਉਹ ਹੋਏ ਆ। ਸੋ UN ਦੀ ਵੀ ਸ਼ਾਇਦ ਇੱਕ ਐਮਰਜੈਂਸੀ ਮੀਟਿੰਗ ਆ ਉਹ ਸੱਦੀ ਜਾ ਸਕਦੀ ਆ। ਜੀ, ਅਗਲੀ ਖਬਰ ਵੈਨਜ਼ੂਏਲਾ ਤੋਂ ਆ ਰਹੀ ਆ। ਵੈਨਜ਼ੂਏਲਾ ਦੇ ਵਿੱਚ ਬਹੁਤ ਖਤਰਨਾਕ ਲੈਂਡਸਲਾਈਡ ਆਏ ਆ, ਜਿਹਦੇ ਨਾਲ ਦਰਜਨਾਂ ਲੋਕਾਂ ਦੀ ਮੌਤ ਹੋ ਗਈ, ਦਰਜਨਾਂ ਲੋਕ ਹੜ੍ਹ ਦੇ ਵਿੱਚ ਰੁੜ ਗਏ ਹੈਗੇ ਆ। ਹੁਣ ਤੱਕ ਜੋ ਰਿਪੋਰਟਸ ਆ ਰਹੀਆਂ ਉਹਨਾਂ ਦੇ ਮੁਤਾਬਕ 56 ਲੋਕ ਮਿਸਿੰਗ ਆ ਤੇ 36 ਜਾਣਿਆਂ ਦੀ ਮੌਤ ਹੋ ਚੁੱਕੀ ਹੈਗੀ ਆ। ਕਈ ਉੱਥੇ ਪਿੰਡਾਂ ਦੇ ਪਿੰਡ ਘਰ ਰੁੜ ਗਏ ਆ। ਵੈਨਜ਼ੂਏਲਾ ਟਾਊਨ ਲਾਸ ਤੇਜ਼ਰਾਸ ਦੇ ਵਿੱਚ 1000 ਦੇ ਕਰੀਬ ਐਮਰਜੈਂਸੀ ਪਰਸਨਲ ਇਸ ਕਾਰਜ ਦੇ ਵਿੱਚ ਲੱਗੇ ਹੋਏ ਆ ਵੀ ਲੋਕਾਂ ਨੂੰ ਲੱਭਣਾ ਕਿੱਦਾਂ ਹੈਗਾ ਆ। 25 ਲੋਕ ਹਜੇ ਵੀ ਗੁਆਚੇ ਹੋਏ ਹੈਗੇ ਆ। ਟੋਰੈਂਸ਼ੀਅਲ ਰੇਨਫਾਲ ਕਰਕੇ ਜਿਹੜਾ ਉਹਨਾਂ ਦਾ ਰਿਵਰ ਐਲ ਪੈਟੋ ਆ ਉਹ ਉਸ ਦੇ ਜੋ ਬੈਂਕ ਸੀ ਉਹਦੇ ਜਿਹੜੇ ਕਿਨਾਰੇ ਆ ਉਹ ਟੁੱਟ ਗਏ, ਜਿਹਦੇ ਕਰਕੇ ਇਹ ਫਲੱਡਿੰਗ ਹੋਈ ਆ। 50 ਕਿਲੋਮੀਟਰ ਸਾਊਥ ਵੈਸਟ ਆਫ ਦਾ ਕੈਪੀਟਲ ਕਾਰਾਕਸ ਇੱਥੇ ਸਾਰਾ ਕੁਝ ਵਾਪਰਿਆ ਹੈਗਾ ਆ। ਤੇ ਆਪਾਂ ਦੇਖਦੇ ਹਾਂ ਵੀ ਕਹਿੰਦੇ ਉੱਥੇ ਬਹੁਤ ਜ਼ਿਆਦਾ ਮੀਂਹ ਨੇ ਨੁਕਸਾਨ ਕੀਤਾ ਆ। ਬਜ਼ੁਰਗ ਲੋਕ ਬਹੁਤ ਹਜੇ ਗੁਆਚੇ ਹੋਏ ਹੈਗੇ ਆ। ਸੋ ਇੰਟੀਰੀਅਰ ਮਿਨਿਸਟਰ ਰਮੀਹੋ ਕਾਵਲੋਸ ਉਹਨਾਂ ਨੇ ਇਹ ਕਿਹਾ ਵੀ ਜੋ ਲੈਂਡਸਲਾਈਡ ਆ ਇਹ ਮੇਨ ਕਾਰਨ ਲੈਂਡਸਲਾਈਡ ਦਾ ਇੱਕ ਜੋ ਹਰੀਕੇਨ ਹੁਲੀਆ ਆਇਆ ਸੀ, ਉਹ ਨਾਰਥ ਆਫ ਵੈਨਜ਼ੂਏਲਾ ਦੇ ਥਰੂ ਲੰਘ ਕੇ ਗਿਆ ਸੀ, ਉਹਦੇ ਕਰਕੇ ਬਹੁਤ ਜ਼ਿਆਦਾ ਮੀਂਹ ਪਿਆ ਤੇ ਜਿਹੜੇ ਦਰਿਆ ਆ ਉਹ ਭਰ ਗਏ ਤੇ ਉਹਨਾਂ ਦੇ ਨਾਲ ਜਿਹੜੇ ਹੜ੍ਹ ਆ ਗਏ। ਰੈਕਡ ਰੇਨਫਾਲ ਹੋਇਆ ਹੈਗਾ, ਕਹਿੰਦੇ ਇੱਕ ਦਿਨ ਦੇ ਵਿੱਚ ਇੰਨਾ ਮੀਂਹ ਪਿਆ ਜਿੰਨਾ ਕਿ 1 ਮਹੀਨੇ ਦੇ ਵਿੱਚ ਪੈਣਾ ਚਾਹੀਦਾ ਸੀ। ਜੀ ਜੀ ਬਿਲਕੁਲ। ਸੋ ਕਾਫੀ ਜਿਹੜੀਆਂ ਇਸ ਚੀਜ਼ ਦੇ ਵਿੱਚ ਹਰਜੋਤ ਸਿੰਘ ਜੀ ਚੇਂਜਸ ਜਿਹੜੀਆਂ ਉਹ ਚੱਲ ਰਹੀਆਂ ਆ। ਇੱਕ ਆਪਾਂ ਇੱਥੇ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜੀ ਉਹ ਆਵਾਂਗੇ ਤੇ ਖਬਰਾਂ ਦਾ ਸਿਲਸਿਲਾ ਜਿਹੜਾ ਆ ਉਹ ਇਦਾਂ ਹੀ ਚੱਲਦਾ ਰਹੇਗਾ। ਦੁਨੀਆ ਭਰ ਤੇ ਅਮਰੀਕਾ ਦੀਆਂ ਹੋਰ ਖਬਰਾਂ ਦੇ ਨਾਲ ਤੁਹਾਨੂੰ ਆਪਾਂ
ਜੋੜਦੇ ਰਹਾਂਗੇ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਯੇਰ ਲਿਪਿਡ ਉਹਨਾਂ ਨੇ ਉਹਨਾਂ ਦੇ ਗਵਾਂਢੀ ਜਿਹੜਾ ਮੁਲਕ ਹੈਗਾ ਆ ਲਬਨਾਨ, ਉਸ ਦੇ ਨਾਲ ਕਹਿੰਦੇ ਇੱਕ ਇਤਿਹਾਸਿਕ ਸਮਝੌਤਾ ਕੀਤਾ ਆ। ਇਸ ਸਮਝੌਤੇ ਦੇ ਵਿੱਚ ਅਮਰੀਕਾ ਨੇ ਵਿਚੋਲੇ ਦੀ ਭੂਮਿਕਾ ਜਿਹੜੀ ਉਹ ਨਿਭਾਈ ਸੀ। ਕਹਿੰਦੇ ਵੀ ਜਿਹੜੀ ਇਹਨਾਂ ਦੀ ਸਮੁੰਦਰੀ ਸੀਮਾ ਹੈਗੀ ਆ, ਸਾਂਝੀ ਸਮੁੰਦਰੀ ਸੀਮਾ ਆ, ਉਸ ਨੂੰ ਲੈ ਕੇ ਜਿਹੜਾ ਉਹ ਬਣਿਆ ਆ 1948 ਦੇ ਵਿੱਚ। ਲਬਨਾਨ ਤੇ ਇਜ਼ਰਾਈਲ ਦੇ ਵਿੱਚ ਜਿਹੜਾ ਜਦੋਂ ਇਜ਼ਰਾਈਲ ਦੇ ਵਿੱਚ ਹੋਂਦ 'ਚ ਆਇਆ ਸੀਗਾ, ਉਸ ਨੂੰ ਲੈ ਕੇ ਉਦੋਂ ਦਾ ਵਿਵਾਦ ਜਿਹੜਾ ਉਹ ਚੱਲ ਰਿਹਾ ਆ। 860 ਵਰਗ ਕਿਲੋਮੀਟਰ ਜਿਹੜੀ ਇਸ ਦੀ ਭੂਮੱਧ ਸਾਗਰ ਦੇ ਵਿੱਚ ਜਿਹੜੀ ਇਹਨਾਂ ਦੋਨਾਂ ਦੇਸ਼ਾਂ ਨੂੰ ਲੈ ਕੇ ਆ, ਉਹ ਖੇਤਰ ਦੇ ਉੱਤੇ ਜਿਹੜਾ ਉਹ ਹੁਣ ਦਾਅਵਾ ਕਰਦੇ ਸੀਗੇ। ਪਰ ਅਮਰੀਕਾ ਨੇ ਵਿੱਚ ਆ ਕੇ ਇਹਨਾਂ ਦਾ ਸਮਝੌਤਾ ਜਿਹੜਾ ਉਹ ਕਰਵਾਇਆ ਆ। ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਜਿਹੜੇ ਯੇਰ ਲਿਪਿਡ ਆ, ਉਹ ਕਾਫੀ ਇਸ ਚੀਜ਼ ਨੂੰ ਲੈ ਕੇ ਖੁਸ਼ ਜਿਹੜੇ ਉਹ ਹੋਏ ਆ ਵੀ ਕਿਵੇਂ ਦੇ ਵੀ ਇਜ਼ਰਾਈਲ ਦੀ ਸੁਰੱਖਿਆ ਨੂੰ ਵੀ ਇਹ ਮਜ਼ਬੂਤ ਕਰੂਗਾ, ਆਰਥਿਕਤਾ ਨੂੰ ਵੀ, ਤੇ ਇਸ ਦੇ ਵਿੱਚੋਂ ਲਾਭ ਵੀ ਜਿਹੜਾ ਉਹ ਪਹੁੰਚਾਊਗਾ। ਤੇ ਕਹਿੰਦੇ ਵੀ ਜਿਹੜੀ ਇੱਥੇ ਸਥਿਰਤਾ ਆ, ਉਹ ਸਾਨੂੰ ਜਿਹੜੀ ਉੱਤਰੀ ਸਰਹੱਦ ਦੇ ਉੱਤੇ ਨਜ਼ਰਨ ਵਾਲੇ ਪਾਸੇ ਆ, ਉਹ ਯਕੀਨੀ ਜਿਹੜੀ ਉਹ ਬਣੂਗੀ। ਸੋ ਲਬਨਾਨ ਤੇ ਇਜ਼ਰਾਈਲ ਦੇ ਵਿੱਚ ਸਮੁੰਦਰੀ ਸੀਮਾ ਨੂੰ ਲੈ ਕੇ ਇੱਕ ਸਮਝੌਤਾ ਹੋ ਗਿਆ ਜੀ, ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ 80 ਸਾਲਾਂ ਦੇ ਹੋਣ ਜਾ ਰਹੇ ਆ। ਪਹਿਲੇ ਪ੍ਰੈਜ਼ੀਡੈਂਟ ਵਾਈਟ ਹਾਊਸ ਦੇ ਵਿੱਚ ਹੋਣਗੇ ਜਿਹੜੇ 80 ਸਾਲਾਂ ਦੇ ਹੋਣਗੇ। ਸੋ ਉਹਨਾਂ ਦਾ ਜਿਹੜਾ ਜਨਮ ਦਿਨ ਆ ਉਹ 20 ਨਵੰਬਰ ਨੂੰ ਆ, ਐਗਜ਼ੈਕਟਲੀ ਇਲੈਕਸ਼ਨ ਤੋਂ 2 ਹਫ਼ਤਿਆਂ ਦੇ ਬਾਅਦ, ਕਿਉਂਕਿ ਨਵੰਬਰ 5 ਨੂੰ ਇਲੈਕਸ਼ਨ ਹੋਣੀ ਹੈਗੀ ਆ, ਜਿਹੜੀ ਮਿਡ ਟਰਮ ਹੁੰਦੀ ਆ। ਸੋ ਇਸ ਦੇ ਸੰਬੰਧ ਦੇ ਵਿੱਚ ਨਵੰਬਰ 8 ਨੂੰ, ਹਰਜੋਤ ਸਿੰਘ ਜੀ ਮੈਂ ਕਰੈਕਟ ਕਰਦੇ ਜਾਵਾਂ, ਨਵੰਬਰ 8 ਸੋ ਇਸ ਦੇ ਸੰਬੰਧ ਦੇ ਵਿੱਚ ਵਾਈਟ ਹਾਊਸ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦਾ ਜੋ ਜਨਮ ਦਿਨ ਆ ਕੋਈ ਬਾਹਲਾ ਧੂਮ-ਧਾਮ ਨਾਲ ਨਹੀਂ ਮਨਾਇਆ ਜਾਊਗਾ, ਰੈਗੂਲਰ ਮਨਾਇਆ ਜਾਊਗਾ। ਉਹਨਾਂ ਦੀ ਉਮਰ ਨੂੰ ਲੈ ਕੇ ਈਵਨ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਵੀ ਲੋਕ ਕਾਫੀ ਚਿੰਤਾ ਦੇ ਵਿੱਚ ਹੈਗੇ ਆ, ਕਿਉਂਕਿ ਜੇ ਉਹ ਅਗਲੀ ਵਾਰੀ ਜਿਹੜੀ ਇਲੈਕਸ਼ਨ 2024 ਚ ਹੋਣੀ ਆ, ਇਲੈਕਸ਼ਨ ਲੜਦੇ ਆ ਤਾਂ ਉਹ ਉਸ ਟਾਈਮ ਦੇ ਉੱਤੇ 82 ਸਾਲਾਂ ਦੇ ਹੋਣਗੇ। ਸੋ ਇਹਨਾਂ ਤੋਂ ਬਿਨਾਂ ਰਹਿ ਚੁੱਕੇ ਪ੍ਰੈਜ਼ੀਡੈਂਟ ਡਵਾਈਟ ਐਜ਼ਨਹੋਵਰ ਕਹਿੰਦੇ ਵੀ ਉਹ 70 ਸਾਲਾਂ ਦੇ ਸੀ, ਤੇ ਉਹਨਾਂ ਨੇ ਉਸ ਟਾਈਮ ਦੇ ਉੱਤੇ ਕਿਹਾ ਸੀ ਵੀ no one should ever sit in the office over 70 years old and that I know। ਤੇ 1961 ਦੇ ਵਿੱਚ ਉਹਨਾਂ ਨੇ ਜਿਹੜਾ ਆਪਣਾ ਆਫਿਸ ਛੱਡਿਆ ਸੀ। ਤੇ ਜੇ ਦੂਸਰੇ ਪਾਸੇ ਜਾਈਏ, ਸਾਬਕਾ ਪ੍ਰੈਜ਼ੀਡੈਂਟ ਟਰੰਪ ਉਹ 76 ਸਾਲਾਂ ਦੇ ਹੋਣਗੇ, ਕਿਉਂਕਿ ਬਹੁਤ ਸਾਰੀਆਂ ਕਿਆਸਾਂ ਰਹੀਆਂ ਆ ਵੀ ਰਿਪਬਲਿਕਨ ਪਾਰਟੀ ਵੱਲੋਂ ਉਹ ਆਉਣ ਵਾਲੀਆਂ ਜਿਹੜੀਆਂ 2024 ਦੀਆਂ ਇਲੈਕਸ਼ਨ ਆ ਉਹਦੇ ਵਿੱਚ ਕੈਂਡੀਡੇਟ ਹੋ ਸਕਦੇ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਬਾਰ-ਬਾਰ ਹਮੇਸ਼ਾ ਹੀ ਇਹ ਕਹਿੰਦੇ ਰਹਿੰਦੇ ਆ ਵੀ ਤੁਸੀਂ ਮੇਰੇ ਕੰਮ ਵੱਲ ਦੇਖੋ, ਮੇਰੀ ਏਜ ਨਾ ਦੇਖੋ, ਮੈਂ ਜਿਹੜੀਆਂ ਜੌਬ ਕ੍ਰੀਏਸ਼ਨ, ਨੈਟੋ ਨੂੰ ਬਹੁਤ ਸਟਰੋਂਗ ਕੀਤਾ ਹੈਗਾ, ਹੋਰ ਜਿਹੜੀਆਂ ਉਹਨਾਂ ਦੀਆਂ ਅਚੀਵਮੈਂਟਸ ਕੀਤੀਆਂ ਆ, ਉਹ ਹਮੇਸ਼ਾ ਗਿਣਾਉਂਦੇ ਰਹਿੰਦੇ ਵੀ ਮੇਰੀ ਜਿਹੜੀ ਕੰਮ ਕੀਤਾ ਆ ਉਸ ਦੇ ਵੱਲ ਦੇਖੋ। ਹਾਲਾਂਕਿ ਉਹ ਬਹੁਤ ਵਾਰ ਜਿਹੜੀ ਪ੍ਰੈਸ ਕਾਨਫਰੰਸ ਹੁੰਦੀ ਆ ਉੱਥੇ ਉਹਨਾਂ ਦੀ ਜਿਹੜੀ ਜ਼ੁਬਾਨ ਆ ਉਹ ਸਲਿੱਪ ਕਰ ਜਾਂਦੀ ਆ। ਪਿਛਲੇ ਦਿਨਾਂ ਦੇ ਵਿੱਚ ਇੰਡੀਆਨਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਸੀ ਤੇ ਉੱਥੇ ਉਹ ਇੱਕ ਜੋ ਕਾਂਗਰਸ ਵੂਮਨ ਸੀ ਉਹਨਾਂ ਦਾ ਨਾਂ ਲੈ ਕੇ ਪੁਕਾਰਦੇ ਰਹੇ ਵੇਅਰ ਇਜ਼ ਜੈਕੀ। ਹਾਲਾਂਕਿ ਉਸ ਕਾਂਗਰਸ ਵੂਮਨ ਦੀ ਕੁਛ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਸੋ ਇਸ ਵਾਰ ਬਹੁਤ ਵਾਰ ਟੀਵੀ ਦੇ ਵਿੱਚ ਜਿਹੜਾ ਉਹਨਾਂ ਦਾ ਮੂੰਹ ਦੇ ਵਿੱਚੋਂ, ਜ਼ੁਬਾਨ ਚੋਂ ਕਈ ਵਾਰੀ ਗਲਤ ਜਿਹੜਾ ਨਿਕਲ ਜਾਣਾ ਉਹ ਆਪਾਂ ਦੇਖਦੇ ਰਹਿੰਦੇ ਆ। ਸੋ ਇਹ ਇੱਕ ਵੱਡਾ ਇਸ਼ੂ ਆ ਉਹਨਾਂ ਦੀ ਏਜ ਨੂੰ ਲੈ ਕੇ, ਪਰ ਜ਼ਰੂਰ ਆਪਾਂ ਪੰਜਾਬੀ ਰੇਡੀਓ USA ਨੂੰ ਉਹਨਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਆ, ਜਿਹੜਾ ਕਿ ਨਵੰਬਰ 20 ਨੂੰ ਹੋਣਾ ਹੈਗਾ ਜੀ। ਨਾਲੇ ਕਹਿੰਦੇ ਆ ਵੀ ਕੋਈ ਜ਼ਰੂਰੀ ਨਹੀਂ ਵੀ ਇਸ ਵਾਰ ਉਹਨਾਂ ਦੀ ਬਰਥਡੇ ਪਾਰਟੀ ਦੇ ਵਿੱਚ ਬਲੂਨ ਡਿੱਗਣਗੇ ਜਾਂ ਨਹੀਂ ਹੋਣਗੇ, ਕਿਉਂਕਿ ਇਲੈਕਸ਼ਨ ਦੇ ਨਤੀਜਿਆਂ ਦੇ ਉੱਤੇ ਡਿਪੈਂਡ ਕਰਨਾ ਆ ਵੀ ਸੋ ਆਪਾਂ ਰਾਜਕਰਮੀ ਸਿੰਘ ਜੀ ਬਹੁਤ ਵਾਰ ਕਹਿੰਦੇ ਰਹਿੰਦੇ ਵੀ ਇੰਡੀਆ 'ਚ ਦੇਖੋ ਜੀ ਉਹ ਬਾਦਲ ਵੀ ਐਡਾ ਬੁੜਾ ਹੋ ਗਿਆ, ਹਟਦਾ ਨਹੀਂ, ਇਹਨਾਂ ਦੇ ਬੁੜੇ। ਇਹ ਹੁਣ ਦੋ ਬੁੜਿਆਂ 'ਚ ਲੜਾਈ ਆ ਇੱਥੇ। ਤੁਸੀਂ ਦੇਖੋ ਵੀ ਜੋ ਇਹਨਾਂ ਤੋਂ ਜਹਾਂ ਇੱਕ ਨੈਂਸੀ ਪਲੋਸੀ ਲੈ ਲਓ, ਨੈਂਸੀ ਪਲੋਸੀ ਨੇ 82 ਸਾਲਾਂ ਦੀ ਹੋ ਜਾਣਾ, ਇਸ ਵਾਰੀ ਫੇਰ ਲੜ ਰਹੀ ਆ ਇਲੈਕਸ਼ਨ ਕਾਂਗਰਸ ਵੂਮਨ। ਡਾਇਨ ਫਾਈਨਸਟਾਈਨ ਦੇਖ ਲਓ ਜੀ। ਹਾਂਜੀ ਬਿਲਕੁਲ। ਤੇ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਉਹ 71 ਸਾਲਾਂ ਦੇ ਹੋ ਜਾਣੇ ਆ। ਸੈਨੇਟਰ ਚੱਕ ਗ੍ਰੈਸਲੀ ਇਹ ਆਇਵਾ ਤੋਂ ਆ 99 ਸਾਲਾਂ ਦੇ ਆ। ਹੁਣ ਤੁਸੀਂ ਹਿਸਾਬ ਲਾ ਲਓ, ਹਨਾ।
ਸੋ ਯੰਗ ਜਨਰੇਸ਼ਨ ਇੱਥੇ ਕੀ ਕਰੂਗੀ? ਹਰਜੋਤ ਸਿੰਘ, ਇਨਫੈਕਟ ਇੱਕ ਬੀਤੇ ਦਿਨਾਂ 'ਚ ਇੱਕ ਰਿਪੋਰਟ ਆਈ ਸੀ ਵੀ ਸੈਨੇਟ ਦੀ ਐਵਰੇਜ ਉਮਰ ਉਹ ਹੁਣ 60 ਸਾਲ ਦੇ ਤਕਰੀਬਨ ਪਹੁੰਚ ਗਈ। ਕਿਸੇ ਟਾਈਮ ਦੇ ਉੱਤੇ 50 55 ਇਹਦੇ ਇਰਦ ਗਿਰਦ ਜਿਹੜੀ ਉਹ ਰਹਿੰਦੀ ਸੀਗੀ। ਹੁਣ ਮਿਚ ਮਕੌਨਲ ਦੇਖ ਲਓ, 80 ਸਾਲਾਂ ਦੇ ਇਹ ਛੱਡਦੇ ਆ ਕਿਤੇ, ਇਹ ਜੀ। ਪਏ ਆ ਇਹਨਾਂ ਸੀਟਾਂ ਨੂੰ ਅਜਿਹੇ ਜਿਹੜੇ ਉਹ ਜੰਮੇ ਆ ਤੇ ਐਸੇ ਉਹਦੇ ਉੱਤੇ ਜੰਮ ਗਏ ਬਰਫ਼ ਵਾਂਗੂ ਵੀ ਖੁਰਦੇ ਹੀ ਨਹੀਂ, ਨਾ ਹੀ ਜਿਹੜੇ ਆ ਇਹਨਾਂ ਨੂੰ ਕੋਈ ਹਟਾ ਕੇ ਜਿਹੜਾ ਉਹ ਰਾਜੀ ਆ। ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਲੀਡਰ ਰੌਲਾ ਪਾਉਂਦੇ ਰਹਿੰਦੇ ਆ ਵੀ ਟਰਮ ਲਿਮਿਟ ਜਿਹੜੀਆਂ ਇਹਨਾਂ ਦੀਆਂ ਚਾਹੀਦੀਆਂ ਆ, ਪਰ ਇਵੈਂਚੁਅਲੀ ਟਰਮ ਲਿਮਿਟਸ ਦੇ ਉੱਤੇ ਫੈਸਲਾ ਕਿਹਨਾਂ ਨੇ ਕਰਨਾ? ਇਹਨਾਂ ਸਾਰਿਆਂ ਨੇ ਮਿਲ ਕੇ। ਤੇ ਇਹ ਕਦੀ ਵੀ ਨਹੀਂ ਚਾਹੁੰਦੇ ਵੀ ਇਹ ਟਰਮ ਲਿਮਿਟ ਆਉਣ ਵੀ ਸਾਡਾ ਤਾਂ ਧੰਦਾ ਹੀ ਬੰਦ ਹੋ ਜਾਣਾ। ਇਹ ਪੋਲੀਟੀਸ਼ੀਅਨ ਇੱਕ ਐਸੀ ਜੋਕ ਆ ਜਿਹੜੀ ਖੂਨ ਚੂਸੀ ਜਾਂਦੀ ਆ ਕਿਸੇ ਵੀ ਮੁਲਕ ਦੇ ਵਿੱਚ। ਜਿਹੜਾ ਉਹ ਲੈ ਲਓ, ਆਲਦੋ ਇੱਥੇ ਕਈ ਚੀਜ਼ਾਂ ਜਿਹੜੀਆਂ ਉਹ ਬੈਟਰ ਹੋਣਗੀਆਂ ਜਿਹੜੇ ਮੁਲਕ ਨੂੰ ਆਪਾਂ ਛੱਡ ਕੇ ਇੱਥੇ ਇਸ ਟਾਈਮ ਵਸੇ ਹੋਏ ਆ, ਪਰ ਫਿਰ ਵੀ ਸਮੱਸਿਆਵਾਂ ਜਿਹੜੀਆਂ ਪੋਲੀਟਿਕਸ ਨੂੰ ਲੈ ਕੇ, ਰਾਜਨੀਤੀ ਨੂੰ ਲੈ ਕੇ, ਉਹ ਉਦਾਂ ਦੀਆਂ ਹੀ ਜਿਹੜੀਆਂ ਇਸ ਟਾਈਮ ਇੱਥੇ ਵੀ ਦੇਖਣ ਨੂੰ ਜਿਹੜੀਆਂ ਉਹ ਮਿਲ ਰਹੀਆਂ। ਸੋ ਬਿਲਕੁਲ, ਜਦੋਂ ਤਾਂ ਕੋਈ ਇਹਨਾਂ ਦੀ ਇਨਕਮ ਦੀ ਗੱਲਬਾਤ ਹੁੰਦੀ, ਸੈਲਰੀ ਦੀ, ਪੈਨਸ਼ਨ ਦੀ, ਸਾਰੇ ਇਕੱਠੇ ਹੁੰਦੇ ਉੱਥੇ, ਰਿਪਬਲਿਕਨ, ਡੈਮੋਕ੍ਰੇਟ, ਸਭ ਇੱਕੋ ਜਿਹੇ ਜਿਹੜੇ ਇੰਡੀਪੈਂਡੈਂਟ ਵੀ ਆ। ਤੇ ਫਿਰ ਬਾਅਦ ਚ ਆਪਾਂ ਦੇਖਦੇ ਹਾਂ ਵੀ ਸਾਰੇ ਲੜਦੇ। ਹੁਣ ਤੁਸੀਂ ਦੇਖੋ ਵੀ ਡਾਇਨ ਫਾਈਨਸਟਾਈਨ ਆ, ਸਾਡੀ ਸੈਨੇਟਰ ਆ ਕੈਲੀਫੋਰਨੀਆ ਦੀ, 99 ਸਾਲਾਂ ਦੀ ਹੋ ਗਈ ਆ, ਜੂਨ 22 1933 ਦੀ ਬੋਰਨ ਆ। ਤੇ ਬਹੁਤ ਵਾਰ ਇਹ ਰਿਪੋਰਟਸ ਆ ਰਹੀਆਂ ਵੀ ਜਦੋਂ ਕੈਲੀਫੋਰਨੀਆ ਦੇ ਕਾਂਗਰਸਮੈਨ ਜਾਂ ਹੋਰ ਉਹਨਾਂ ਨੂੰ ਜਾ ਕੇ ਮਿਲਦੇ ਆ ਵੀ ਸਾਡੀ ਕੌਂਸਟੀਚੁਐਂਸੀ 'ਚ ਅਸੀਂ ਆਹ ਪ੍ਰੋਜੈਕਟ ਲਿਆਉਣਾ ਚਾਹੁੰਦੇ, ਉਹ ਕਹਿੰਦੇ ਵੀ ਉਹਨੂੰ ਪਤਾ ਨਹੀਂ ਲੱਗਦਾ, ਕਈ ਵਾਰੀ ਕੁਝ ਹੋਰ ਹੀ ਕਹਿ ਜਾਂਦੀ ਆ। ਇਹ ਬਹੁਤ ਵਾਰ ਆ ਚੁੱਕੀਆਂ ਰਿਪੋਰਟਸ। ਤੇ ਹੁਣ ਇੰਨਾ ਜਿਹੜਾ ਸਿਆਣਾ ਬੰਦਾ ਹੋ ਗਿਆ, ਜ਼ਰੂਰ ਉਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ ਜਿਹੜੇ ਬੰਦੇ ਆ, ਚਾਹੇ ਉਹਨਾਂ ਦੀ ਪਾਰਟੀ ਦੇ ਹੋਣ, ਉਹਨਾਂ ਨੂੰ ਲਿਆਣੇ ਚਾਹੀਦੇ ਆ। ਸੋ ਬਹੁਤ ਨਹੀਂ, ਇਹਨਾਂ ਦੀ ਪਾਰਟੀ 'ਚ ਹਰਜੋਤ ਸਿੰਘ ਜੀ ਆਵਾਜ਼ ਉੱਠ ਰਹੀ ਆ, ਪਰ ਇਹ ਬੀਬੀ ਜਿਹੜੀ ਆ ਉਹ ਐਸੀ ਜਿਹੜੀ ਪਕੜ ਬਣਾ ਕੇ ਉੱਥੇ ਬੈਠੀ ਹੋਈ ਆ, ਕੋਈ ਕੁਸਕਣ ਨਹੀਂ ਦਿੰਦੇ। ਜਿਹੜਾ ਕੋਈ ਬੋਲਦਾ ਆ ਉਹਨੂੰ ਖੂੰਜੇ ਜਿਹੜਾ ਉਹ ਲਾ ਦਿੰਦੇ ਆ। ਸੋ ਇਹ ਜਿਹੜੀਆਂ ਸੋ ਕਾਲਡ ਜਿਹੜੀਆਂ ਉਹਦੇ ਅੰਦਰ ਪਾਰਟੀਆਂ ਦੇ ਅੰਦਰ ਜਿਹੜੀ ਡੈਮੋਕ੍ਰੇਸੀ ਆ, ਉਹਦੇ ਤੇ ਵੀ ਬੜੇ ਵੱਡੇ ਸਵਾਲ ਨੇ ਵੀ ਇਹਨਾਂ ਦਾ ਵਿਰੋਧ ਹੋਣ ਦੇ ਬਾਵਜੂਦ ਵੀ ਇਹਨਾਂ ਦੀ ਐਸਟੈਬਲਿਸ਼ਮੈਂਟ ਦੇ ਉੱਤੇ ਇੰਨੀ ਕੁ ਜ਼ਿਆਦਾ ਜਿਹੜੀ ਉਹ ਪਕੜ ਆ, ਨਵੇਂ ਬੰਦੇ ਨੂੰ ਜਿਹੜਾ ਉਹ ਮੌਕਾ ਹੀ ਜਿਹੜਾ ਉਹ ਨਹੀਂ ਦਿੰਦੇ ਹੈਗੇ। ਕਿੰਨੀਆਂ ਖਬਰਾਂ ਰੀਸੈਂਟਲੀ ਹਰਜੋਤ ਸਿੰਘ ਜੀ ਪਿਛਲੇ ਕੁਝ ਮਹੀਨਿਆਂ 'ਚ ਡਾਇਨ ਫਾਈਨਸਟਾਈਨ ਨੂੰ ਲੈ ਕੇ ਆਈਆਂ ਆ ਵੀ ਕਿਤੇ ਨਾ ਕਿਤੇ ਲੱਗ ਨਹੀਂ ਰਿਹਾ ਵੀ ਉਹ ਸਹੀ ਤਰੀਕੇ ਦੇ ਨਾਲ ਆਪਣੀਆਂ ਸੇਵਾਵਾਂ ਜਿਹੜੀਆਂ ਆ ਉਹ ਹੁਣ ਦੇ ਸਕਦੇ ਆ, ਪਰ ਉਸ ਨੂੰ ਦਰਕਿਨਾਰ ਕਰਦੇ ਹੋਏ ਲੱਗਦਾ ਆ ਵੀ ਡਾਇਨ ਫਾਈਨਸਟਾਈਨ ਇੱਕ ਵਾਰੀ ਫੇਰ ਜਿਹੜੇ ਇਲੈਕਸ਼ਨ ਦੇ ਵਿੱਚ ਜਦੋਂ ਵੀ ਇਹਨਾਂ ਦੀ ਟਰਮ ਪੂਰੀ ਹੋਣੀ ਉਹ ਹੋਊਗੀ। 90 ਦੇ ਬੰਦੇ ਨੂੰ ਤਾਂ ਵੀ ਪਾਣੀ ਵੀ ਕੋਈ ਪਿਆਵੇ, ਮੂੰਹ ਵੀ ਉਹਨਾਂ ਦਾ ਕੋਈ ਪੂੰਝੇ ਤੇ ਕੁਝ ਉਹ ਕਰੇ। ਉਹਨਾਂ ਨੇ ਮੁਲਕ ਦੇ ਲਈ ਕਿਹੜਾ ਜਿਹੜਾ ਉਹ ਚੀਜ਼ਾਂ ਜਿਹੜੀਆਂ ਉਹ ਕਰਨੀਆਂ। ਸੋ ਇਹਨਾਂ ਨੂੰ ਸੰਨਿਆਸ ਲੈ ਲੈਣਾ ਚਾਹੀਦਾ ਆ ਵੀ ਸਹੀ ਟਾਈਮ ਤੇ ਲੈ ਲਓ ਵੀ ਲੋਕ ਵੀ ਤੁਹਾਨੂੰ ਸਹੀ ਤਰੀਕੇ ਨਾਲ ਯਾਦ ਕਰ ਲੈਣ ਵੀ ਜਿਹੜੇ ਚਾਰ ਬੰਦੇ, ਨਹੀਂ ਤਾਂ ਗਾਲਾਂ ਹੀ ਕੱਢਦੇ ਰਹਿਣਾ ਫਿਰ ਉਹਦਾ ਕੀ। ਤੁਸੀਂ ਹਿਸਾਬ ਲਾ ਲਓ ਵੀ ਰਾਜਕਮੀਰ ਸਿੰਘ ਜੀ ਵੀ 30 ਸਾਲ ਹੋ ਗਿਆ ਸੈਨੇਟਰ ਬਣੀ ਨੂੰ, 1992 ਦੀ ਬਣੀ ਹੋਣਾ ਡਾਇਨ ਫਾਈਨਸਟਾਈਨ ਕੈਲੀਫੋਰਨੀਆ ਦੀ ਸੈਨੇਟਰ। ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਜੇ ਗੱਲ ਦੱਸਦੇ ਜਾਈਏ, ਉਹ ਯੂਐਸ ਸੈਨੇਟ 1973 ਤੋਂ ਲੈ ਕੇ 2009 ਤੱਕ ਲਗਭਗ ਤੁਸੀਂ ਹਿਸਾਬ ਲਾ ਲਓ ਵੀ 37 ਸਾਲ ਰਹੇ ਹੈਗੇ ਆ। 36 ਸਾਲ ਸੈਨੇਟਰ। ਉਸ ਤੋਂ ਬਾਅਦ ਫਿਰ 2009 ਤੋਂ 2017 ਤਾਈਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਦੇ ਨਾਲ ਰਹੇ ਆ, ਵਾਈਸ ਪ੍ਰੈਜ਼ੀਡੈਂਟ, ਰਾਈਟ। ਸੋ ਹੁਣ ਪ੍ਰੈਜ਼ੀਡੈਂਟ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਸਾਡੇ ਜਿਹੜੇ ਇਹਦੇ ਮਿਚ ਮਕੌਨਲ ਦੀ ਤੁਸੀਂ ਦੱਸਿਆ ਵੀ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਦੀ ਏਜ ਦੀ ਹੈਗੀ ਆ। ਖੈਰ ਆਪਾਂ ਖਬਰ ਤਾਂ ਤੁਹਾਡੇ ਨਾਲ ਇਹੀ ਸਾਂਝੀ ਕੀਤੀ ਸੀ ਵੀ ਉਹਨਾਂ ਦਾ 80ਵਾਂ ਜਨਮ ਦਿਨ ਆਉਣਾ, ਤੇ ਪਰ ਗੱਲ ਸਾਰਿਆਂ ਦੇ ਉੱਤੇ ਜਿਹੜੀ ਉਹ ਚੱਲ ਗਈ। ਸੋ ਚਲੋ ਹੁਣ ਤੁਸੀਂ ਇਹ ਗੱਲ ਕੀਤੀ ਹੈ ਤੇ ਹਰਜੋਤ ਸਿੰਘ ਜੀ ਮਾੜਾ ਜਿਹਾ ਮੈਂ ਆંકੜੇ ਹੋਰ ਦੱਸ ਹੀ ਦਿੰਦਾ, ਮੈਂ ਕੱਢ ਕੇ ਬੈਠਾ ਆ। 51 ਸਾਲ ਇੱਕ ਬੰਦਾ ਸੈਨੇਟਰ ਰਿਹਾ ਆ, ਰੋਬਰਟ ਬਰਡ। ਇਹ ਜਿਹੜੇ ਵੈਸਟ ਵਰਜੀਨੀਆ ਦੇ 1959 ਤੋਂ ਲੈ ਕੇ 2010 ਤੱਕ ਜਿਹੜੇ ਆ ਉਹ 51 ਸਾਲ 5 ਮਹੀਨੇ ਦਾ ਉਹਨਾਂ ਦਾ ਰਿਕਾਰਡ ਆ। ਇਸ ਟਾਈਮ ਜਿਹੜੇ ਸਿਟਿੰਗ ਜਿਹੜੇ ਸੈਨੇਟਰਸ ਦੇ ਵਿੱਚੋਂ ਪੈਟਰਿਕ ਲੇਹੀ, ਉਹ 1975 ਤੋਂ ਜਿਹੜੇ ਉਹ ਇਸ ਟਾਈਮ ਅਜੇ ਵੀ 47 ਸਾਲ ਉਹਨਾਂ ਨੂੰ ਜਿਹੜੇ ਉਹ ਹੋ ਗਏ ਆ, ਉਹਨਾਂ ਦਾ ਇਹ ਚੱਲ ਰਿਹਾ ਹੈਗਾ ਆ। ਸੋ ਇਹ ਵਰਮੌਂਟ ਤੋਂ ਨੇ। ਤੇ ਚੱਕ ਗਰਾਸਲੀ ਇਹ ਜਿਹੜੇ ਆ 1981 ਤੋਂ, ਉਹਨਾਂ ਨੂੰ 41 ਸਾਲ ਹੋ ਗਏ ਨੇ। ਮਿਚ ਮਕੌਨਲ ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ ਹਰਜੋਤ ਸਿੰਘ ਜੀ, ਇਹਨਾਂ ਨੂੰ 37 ਸਾਲ ਜਿਹੜੇ ਉਹ ਹੋ ਗਏ ਨੇ ਜਿਹੜੇ ਆ
ਸੈਨੇਟਰ ਬਣਿਆ ਹੋਇਆ ਨੂੰ, ਕੰਟਕੀ ਤੋਂ ਜਿਹੜੇ ਮਿਚ ਮਕੌਨਲ ਨੇ। ਸੋ ਇਸ ਟਾਈਮ ਜਿਹੜੇ ਟੌਪ 25 ਦੇ ਵਿੱਚ 3 ਜਿਹੜੇ ਸਿਟਿੰਗ ਸੈਨੇਟਰਸ ਨੇ, ਪੈਟਰਿਕ ਲੇਹੀ 47 ਸਾਲ ਜਿਨ੍ਹਾਂ ਨੂੰ ਹੋ ਗਿਆ, ਚੱਕ ਗਰਾਸਲੀ 41 ਸਾਲ ਤੇ ਮਿਚ ਮਕੌਨਲ ਜਿਹੜੇ ਆ ਉਹਨਾਂ ਨੂੰ 37 ਸਾਲ ਜਿਹੜੇ ਆ ਉਹ ਹੋ ਚੁੱਕੇ ਨੇ। ਕੀ ਇਹਨਾਂ ਨੇ ਆਪਣੇ ਜਿਹੜੇ ਆ ਸੂਬਿਆਂ ਦੀ ਜਿਹੜੀ ਦਸ਼ਾ ਜਿਹੜੀ ਆ ਉਹ ਚੇਂਜ ਕੀਤੀ ਹੈ, ਕੀ ਆ ਇਹ ਭਾਈ ਪੁੱਛਣਾ ਤਾਂ ਜ਼ਰੂਰ ਜਿਹੜਾ ਉਹ ਚਾਹੀਦਾ ਵੀ ਹੋਰ ਕਿੰਨੀ ਕੁ ਪਬਲਿਕ ਸਰਵਿਸ ਜਿਹੜੀ ਆ ਉਹ ਤੁਸੀਂ ਕਰੀ ਜਾਣੀ ਆ। ਆਲਦੋ ਕਹਿੰਦੇ ਵੀ ਅਸੀਂ ਦੁਨੀਆ ਦੀ ਸੇਵਾ ਕਰਨ ਲਈ ਆਈ ਆ, ਤੇ 51 ਸਾਲ ਤਾਂ ਹਰਜੋਤ ਸਿੰਘ ਜੀ ਮੈਨੂੰ ਲੱਗਦਾ ਵੀ 62-65 ਦੇ ਉੱਤੇ ਜਾ ਕੇ ਤੇ ਇੱਥੇ ਵੀ ਲੋਕਾਂ ਨੂੰ ਵੀ ਕਹਿੰਦੇ ਵੀ ਚਲੋ ਜੀ ਹੁਣ ਰਿਟਾਇਰ ਹੋਵੋ, ਤੁਸੀਂ ਕੰਮ ਨਹੀਂ ਕਰ ਸਕਦੇ, ਤੇ ਇੱਥੇ 90 ਵਾਲੇ ਲੱਗੇ ਆ। ਕਈਆਂ ਦੀ ਡੈਥ ਹੋ ਜਾਂਦੀ ਆ, ਦੇਖ ਲਓ ਹਨਾ ਕੰਮ ਕਰਦੇ। ਸੋ ਇਹ ਸਾਡਾ ਖਬਰ ਸਾਂਝੀ ਕਰਨ ਦਾ ਕਾਰਨ ਇੱਕ ਇਹ ਵੀ ਸੀ ਵੀ ਆਪਾਂ ਬਹੁਤ ਵਾਰ ਬਹੁਤ ਕੀ ਮੈਜੋਰਟੀ ਚ ਆਪਾਂ ਉੱਥੇ ਜੁੜੇ ਰਹਿੰਦੇ ਆ ਵੀ ਦੇਖੋ ਜੀ ਉੱਥੇ ਆਹ ਹੋ ਗਿਆ, ਤੁਰ ਨਹੀਂ ਹੁੰਦਾ, ਇੱਕ ਇੰਡੀਆ ਦਾ ਪ੍ਰੈਜ਼ੀਡੈਂਟ ਹੁੰਦਾ ਸੀ, ਹੌਲੀ ਹੌਲੀ ਤੁਰਦਾ ਸੀ, ਵਾਈਟ ਹਾਊਸ ਚ ਆਇਆ ਸੀ ਹਨਾ। ਸੋ ਆਪਾਂ ਉੱਥੇ ਤਾਂ ਸਾਨੂੰ ਸਾਰਾ ਪਤਾ ਹੁੰਦਾ ਹੈਗਾ, ਜਿੱਥੇ ਆਪਾਂ ਰਹਿੰਦੇ ਆ, ਜਿੱਥੇ ਵੋਟਾਂ ਪਾਣੀਆਂ ਵੀ ਜਿਨ੍ਹਾਂ ਨੇ ਸਾਡੇ ਫੈਸਲੇ ਡਿਸਾਈਡ ਕਰਨੇ ਆ, ਉੱਥੇ ਇਨਵੋਲਵ ਹੋਣਾ ਚਾਹੀਦਾ। ਇਹ ਸਾਰਾ ਕੁਝ ਅਸੀਂ ਤਾਂ ਲਿਆ ਰਹੇ ਆ। ਇਲੈਕਸ਼ਨ ਜਿਹੜੀ ਬਹੁਤ ਜਲਦੀ ਆ ਰਹੀ ਹੈ, ਨਵੰਬਰ ਦੇ ਵਿੱਚ ਆ ਗਈ, ਮਹੀਨਾ ਰਹਿ ਗਿਆ ਜੀ ਪੂਰਾ। ਹਾਂਜੀ, ਮਹੀਨਾ ਰਹਿ ਗਿਆ। ਤੁਹਾਡੇ ਘਰਾਂ ਦੇ ਵਿੱਚ ਬੈਲਟ ਆਣੇ ਸ਼ੁਰੂ ਹੋ ਗਏ ਆ, ਬੁਕਲੇਟਸ ਵੀ ਆ ਗਈਆਂ। ਉਹਦੇ ਸੰਬੰਧ ਦੇ ਵਿੱਚ ਅਗਲੇ ਹਫਤੇ ਆਪਾਂ ਜ਼ਰੂਰ ਸਾਂਝੀਆਂ ਕਰਾਂਗੇ ਤੁਹਾਡੀ ਕੱਲੀ ਪ੍ਰੋਪੋਜੀਸ਼ਨ ਕਿੱਥੇ ਕਿੱਥੇ ਕੀ ਆ ਕੈਲੀਫੋਰਨੀਆ ਦੇ ਵਿੱਚ। ਜੇ ਕੋਈ ਹੋਰ 2018 ਚ ਹਰਜੋਤ ਸਿੰਘ ਜੀ ਇੱਕ ਸਰਵੇ ਹੋਇਆ ਸੀ ਜਿਸ ਚ 82% ਅਮਰੀਕਨ ਮੰਨਦੇ ਸੀਗੇ ਵੀ ਟਰਮ ਲਿਮਿਟ ਇੰਪਲੀਮੈਂਟ ਹੋਣੀਆਂ ਚਾਹੀਦੀਆਂ। ਹੁਣ ਉਹਦਾ ਕਹਿੰਦੇ ਵੀ ਅਸੀਂ ਵਿਲ ਹੈਗੇ ਆ ਅਮਰੀਕਨ ਪੀਪਲ ਦੀ, ਲੋਕਾਂ ਦੀ ਕਹਿੰਦੇ ਵੀ ਅਸੀਂ ਵਿਲ ਆ, ਵੀ ਅਸੀਂ ਜੋ ਲੋਕ ਚਾਹੁੰਦੇ ਉਹ ਕਰਦੇ ਆ। ਲੋਕ ਤਾਂ ਇਹ ਚਾਹੁੰਦੇ ਵੀ ਭਾਈ ਤੁਸੀਂ ਨਿਕਲੋ, ਤਿੱਤਰ ਹੋਵੋ, ਰਿਟਾਇਰ ਹੋਵੋ, ਜਾਓ ਜਾ ਕੇ ਕਿਤੇ ਸੇਬ ਸੂਬ ਖਾਓ, ਕੋਈ ਕੋ ਕਟਵਾ ਕੇ ਖਾਣੇ ਆ ਜਾਂ ਦੰਦ ਲਾ ਕੇ ਖਾਣੇ ਆ, ਜਿੱਦਾਂ ਵੀ ਕਰਨੇ ਆ ਕਰੋ। ਸੋ ਡਰੇਨ ਦਾ ਸਵੈਂਪ, ਨਿਊ ਬਲੱਡ, ਇਦਾਂ ਦੇ ਬੜੇ ਨਾਰੇ ਜਿਹੜੇ ਆ ਉਹ ਆਪਾਂ ਸੁਣਦੇ ਰਹੇ ਆ ਕਾਂਗਰੈਸ਼ਨਲ ਟਰਮ ਲਿਮਿਟਸ ਨੂੰ ਲੈ ਕੇ, ਪਰ ਇਹ ਇੱਕੋ ਥਾਲੀ ਦੇ ਚੱਟੇ ਵੱਟੇ ਜਿਹੜੇ ਉਹ ਬਣ ਜਾਂਦੇ ਆ। ਉਹ ਜਿਹੜੇ ਆ ਲੋਕਾਂ ਨੂੰ ਇਲੈਕਸ਼ਨਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਸਿੰਗ ਫਸਾਈ ਬੈਠੇ ਹੁੰਦੇ ਆ। ਜਦੋਂ ਉਹਨਾਂ ਦੀ ਆਪਣੀ ਨਿੱਜੀ ਜਿਹੜੀ ਆ ਮੁਫਾਦ ਦੀਆਂ ਗੱਲਾਂ ਆਉਂਦੀਆਂ, ਉਦੋਂ ਸਾਰੇ ਹੀ ਜਿਹੜੇ ਆ ਇੱਕੋ ਮਿੱਕੇ ਜਿਹੇ ਜਿਹੜੇ ਉਹ ਬਣ ਜਾਂਦੇ ਹੈਗੇ ਆ। ਸੋ ਇਹ ਜ਼ਰੂਰ ਲੋਕਾਂ ਨੂੰ ਜਿਹੜਾ ਉਹ ਦੇਖਣ ਦੀ ਜ਼ਰੂਰਤ ਹੈਗੀ ਆ ਵੀ ਤੁਸੀਂ ਜਿਹੜਾ ਉਹ ਕੀ ਕਰ ਰਹੇ ਹੈਗੇ ਆ। ਸੋ ਕੈਲੀਫੋਰਨੀਆ ਵਾਲੇ ਸਰੋਤੇ ਜਿੰਨੇ ਵੀ ਆ, ਪਲੀਜ਼ ਜਿੰਨੀਆਂ ਵੀ ਬੁਕਲੇਟਸ ਆ ਰਹੀਆਂ ਤੁਹਾਨੂੰ ਸੈਕਟਰੀ ਆਫ ਸਟੇਟ ਵੱਲੋਂ, ਤੇ ਜਿੰਨੇ ਵੀ ਤੁਹਾਨੂੰ ਬੈਲਟ ਆਣੇ ਆ ਉਹਨਾਂ ਨੂੰ ਸਾਂਭ ਕੇ ਰੱਖੋ ਇੱਕ ਟੇਬਲ ਦੇ ਉੱਤੇ, ਤੇ ਤੁਹਾਨੂੰ ਅਗਲੇ ਹਫਤੇ ਜ਼ਰੂਰ ਆਪਾਂ ਕੱਲੀ ਪ੍ਰੋਪੋਜੀਸ਼ਨ ਕਿਹੜਾ ਕੈਂਡੀਡੇਟ ਕਿੱਦਾਂ ਆ ਉਹ ਡਿਸਕਸ ਕਰਾਂਗੇ। ਫਿਰ ਤੁਸੀਂ ਆਪਣੇ ਹਿਸਾਬ ਨਾਲ ਜਿਹਨੂੰ ਵੀ ਵੋਟ ਪਾਣੀ ਆ ਉਹ ਜ਼ਰੂਰ ਪਾਇਓ। ਪਰ ਇਹ ਤੁਹਾਡਾ ਫਰਜ਼ ਬਣਦਾ ਆ। ਦੁਨੀਆ 'ਚ ਕਈ ਮੁਲਕ ਹੈਗੇ ਆ ਜਿੱਥੇ ਫਾਈਨ ਹੁੰਦਾ ਆ ਜੇ ਤੁਸੀਂ ਵੋਟ ਨਹੀਂ ਪਾਉਂਦੇ ਹੈਗੇ, ਤੇ ਮੁੜ ਕੇ ਫਿਰ ਆਪਾਂ ਰੌਲਾ ਪਾਉਂਦੇ ਆ। ਰਾਈਟ, ਅਗਲੀ ਜਿਹੜੀ ਗੱਲ ਕਰਦੇ ਜਾਈਏ ਆਪਣੇ ਗਵਰਨਰ ਗੈਵਿਨ ਨਿਊਸਮ, ਉਹਨਾਂ ਦੀ ਜਿਹੜੀ ਵਾਈਫ ਜੈਨੀਫਰ ਸੀਬਲ ਨਿਊਸਮ, ਉਹ ਹੁਣ ਟੈਸਟੀਫਾਈ ਕਰਨਗੇ ਹਾਰਵੀ ਵਾਈਨਸਟੀਨ ਜਿਹੜਾ ਆ ਜਿਸ ਨੂੰ ਸੈਕਸ਼ੂਅਲ ਅਸੌਲਟ ਜਦੋਂ ਮੀ ਟੂ ਮੂਵਮੈਂਟ ਚੱਲੀ ਸੀ ਉਸ ਤੋਂ ਬਾਅਦ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ, ਫਰਸਟ ਡਿਗਰੀ ਸੈਕਸ਼ੂਅਲ ਅਸੌਲਟ ਦੇ ਜਿਹੜੇ ਕੇਸ ਦੇ ਵਿੱਚ ਦੋਸ਼ਾਂ ਦੇ ਅਧੀਨ। ਉਸ ਮਾਮਲੇ ਵਿੱਚ ਜਿਹੜੀ ਗਵਰਨਰ ਦੀ ਵਾਈਫ ਆ ਉਹ ਵੀ ਅੱਜ ਟੈਸਟੀਫਾਈ ਜਿਹੜੇ ਕਰਨ ਜਾ ਰਹੇ ਆ। ਸੋ ਇਹ ਖੁਦ ਅਵਾਰਡ ਵਿਨਿੰਗ ਇੱਕ ਫਿਲਮ ਮੇਕਰ ਜਿਹੜੀ ਰਹੀ ਹੈ ਜੈਨੀਫਰ ਸੀਬਲ ਨਿਊਸਮ, ਤੇ ਹੁਣ ਇਹ ਵਾਈਫ ਨੇ ਗਵਰਨਰ ਜਿਹੜੇ ਉਹ ਨਿਊਸਮ ਦੇ। ਵਾਈਨਸਟਾਈਨ ਜਿਸ ਦੀ ਉਮਰ 70 ਸਾਲ ਆ, ਇਸ ਦਾ ਟ੍ਰਾਇਲ ਜਲਦ ਹੀ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਆ, ਤੇ ਆਲਰੇਡੀ ਕਹਿੰਦੇ ਵੀ ਇਸ ਨੂੰ ਨਿਊਯਾਰਕ ਦੇ ਵਿੱਚ 23 ਸਾਲਾਂ ਦੀ ਜਿਹੜੀ ਆ ਉਹ ਸਜ਼ਾ ਜਿਹੜੀ ਉਹ ਸੁਣਾਈ ਜਾ ਚੁੱਕੀ ਹੈਗੀ ਆ। ਸੋ LA ਦੇ ਵਿੱਚ ਹੁਣ ਉਹ ਨਿਊਯਾਰਕ ਦੇ ਵਿੱਚ ਆਲਰੇਡੀ ਇਹ ਗਿਲਟੀ ਪਾਇਆ ਜਾ ਚੁੱਕਾ, ਤੇ ਹੁਣ LA ਦੇ ਵਿੱਚ ਇਹ ਕੇਸ ਚੱਲੇਗਾ ਜਿਸ ਦੇ ਵਿੱਚ 2004 ਤੋਂ 2013 ਦੇ ਦਰਮਿਆਨ ਵੱਖ-ਵੱਖ ਜਿਹੜੇ ਸੈਕਸ਼ੂਅਲ ਇਸ ਦੇ ਉੱਤੇ ਜਿਹੜੇ ਅਸੌਲਟ ਦੇ ਕੇਸਿਸ ਆ, ਰੇਪ ਦੇ ਆ, ਓਰਲ ਕੋਪੂਲੇਸ਼ਨ, ਸੈਕਸ਼ੂਅਲ ਪੈਨੀਟ੍ਰੇਸ਼ਨ, ਸੈਕਸ਼ੂਅਲ ਬੈਟਰੀ, ਇਹ ਸਾਰੇ ਜਿਹੜੇ ਚਾਰਜਿਸ ਦੇ ਉੱਤੇ ਟ੍ਰਾਇਲ ਜਿਹੜਾ ਉਹ ਚੱਲੇਗਾ। ਕੱਲ ਤੋਂ ਕਹਿੰਦੇ ਵੀ ਜਿਊਰੀ ਸਿਲੈਕਸ਼ਨ ਉਹ ਸ਼ੁਰੂ ਹੋ ਚੁੱਕੀ ਸੀਗੀ। ਸੋ ਇਹ ਦੱਸਿਆ ਜਾ ਰਿਹਾ ਆ ਵੀ ਨਵੰਬਰ ਇਲੈਕਸ਼ਨ ਦੇ ਇਰਦ ਗਿਰਦ ਜਿਹੜਾ ਉਹ ਜਾ ਕੇ ਗਵਰਨਰ ਨਿਊਸਮ ਦੀ ਜਿਹੜੀ ਵਾਈਫ ਆ ਜੈਨੀਫਰ ਸੀਬਲ ਨਿਊਸਮ, ਉਹ ਵੀ ਇਸ ਮਾਮਲੇ ਵਿੱਚ ਟੈਸਟੀਫਾਈ ਕਰਨਗੇ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਬਹੁਤ ਸਾਰੇ ਸਰੋਤਿਆਂ ਨੇ ਇੱਕ ਸੀਰੀਅਲ ਜਿਹੜਾ ਹੈਗਾ ਆ ਪੋਡਕਾਸਟ ਸੁਣਿਆ ਹੋਊਗਾ। ਮਿਲੀਅਨਸ ਆਫ ਲਿਸਨਰਸ ਨੇ, ਖਾਸ ਕਰਕੇ ਜੋ ਅਦਨਨ ਸਈਦ ਦੇ ਸੰਬੰਧ ਦੇ ਵਿੱਚ ਆ,
ਪ੍ਰੋਸੀਕਿਊਟਰਸ ਨੇ ਉਹਦੇ ਅਗੇਂਸਟ ਹੁਣ ਚਾਰजेस ਡ੍ਰੌਪ ਕਰ ਦਿੱਤੇ ਆ। 20 ਸਾਲ ਇਸ ਬੰਦੇ ਨੇ ਜੇਲ੍ਹ ਕੱਟੀ ਤੇ ਇੱਕ ਜੋ ਅੱਜ ਕੱਲ ਸੀਰੀਅਲ ਚੱਲਦਾ ਹੈਗਾ ਉਹਦੇ ਵਿੱਚ ਜਿਹੜੇ ਗਲਤ ਲੋਕਾਂ ਨੂੰ ਪ੍ਰੋਸੀਕਿਊਟ ਕੀਤਾ ਗਿਆ, ਗਲਤ ਜੇਲ੍ਹ ਹੋਈ ਹੈਗੀ ਆ, ਉਹਨਾਂ ਨੂੰ ਜਿਹੜਾ ਆ ਉਹਨਾਂ ਦੇ ਸੰਬੰਧ ਦੇ ਵਿੱਚ ਸਟੋਰੀਆਂ ਲਿਆਂਦੀਆਂ ਜਾਂਦੀਆਂ ਆ। ਸੋ ਸਈਅਦ ਨੇ ਪਹਿਲਾਂ ਤੋਂ ਹੀ ਆਪਣੀ ਜਿਹੜੀ ਇਨੋਸੈਂਸ ਆ ਉਹਨੂੰ ਮੇਨਟੇਨ ਰੱਖਿਆ ਸੀ। ਕਹਿੰਦੇ ਭਈ ਮਿਲੀਅਨਸ ਆਫ ਲੋਕ ਸੀਰੀਅਲ ਫੋਕਸਡ ਜਿਹੜਾ ਇਹ ਖਾਸ ਕਰਕੇ ਇਦਾਂ ਦੇ ਇਸ਼ੂਜ਼ ਦੇ ਉੱਤੇ ਹੁੰਦਾ ਹੈ, ਉਹਨਾਂ ਨੇ ਇਸ ਨੂੰ ਲੈ ਕੇ ਆਂਦਾ। ਤੇ ਪਿਛਲੇ ਹਫਤੇ ਸਟੇਟ ਦੇ ਅਟਾਰਨੀ ਜਨਰਲ ਬ੍ਰਾਇਨ ਫਰੋਸ਼ ਦੇ ਆਫਿਸ ਨੇ ਕੋਰਟ ਦੇ ਵਿੱਚ ਪੇਪਰ ਫਾਈਲ ਕਰ ਦਿੱਤੇ ਤੇ ਇਸ ਦੇ ਸੰਬੰਧ ਦੇ ਵਿੱਚ ਜਿਹੜੀ ਲੜਕੀ ਨੂੰ ਜਿਹਦਾ ਇਹ ਕਿਹਾ ਗਿਆ ਸੀ ਉਦੋਂ 18 ਸਾਲਾਂ ਦੀ, ਉਸ ਨੂੰ ਇਸ ਕਤਲ ਹੋਇਆ ਸਈਅਦ ਸੀ ਨੇ ਜੀ। ਮਾਰਿਆ ਸੀ ਤੇ ਉਸ ਦੇ ਪਰਿਵਾਰ ਵਾਲੇ ਵੀ ਕਹਿੰਦੇ ਵੀ ਇਹਦੇ ਅਗੇਂਸਟ ਕੁਛ ਹੁਣ ਬੋਲ ਨਹੀਂ ਰਹੇ ਜਦੋਂ ਇਹ ਹੁਣ ਇਹਨੂੰ ਛੱਡਿਆ ਗਿਆ ਹੈਗਾ। ਚਾਰजेस ਇਹਦੇ ਜਿਹੜੇ ਅਗੇਂਸਟ ਡ੍ਰੌਪ ਕੀਤੇ ਗਏ ਹੈਗੇ ਆ। ਸੋ ਸੀਰੀਅਲ ਪੋਡਕਾਸਟ ਦਾ ਨਾਮ ਹੀ ਜਿਹੜਾ ਉਹ ਸੀਰੀਅਲ ਸੀਗੀ। ਇੱਕ ਪਬਲਿਕ ਰੇਡੀਓ ਪਰਸਨੈਲਿਟੀ ਸਾਰਾ ਕੋਇਨਿੰਗ ਉਸ ਨੇ ਇਸ ਨੂੰ ਪ੍ਰੋਡਿਊਸ ਜਿਹੜਾ ਉਹ ਕੀਤਾ ਸੀਗਾ। ਉਸ ਟਾਈਮ ਦੇ ਉੱਤੇ ਮੈਂ ਵੀ ਸੁਣਿਆ ਹਰਜੋਤ ਸਿੰਘ ਜੀ ਜਿਹੜਾ ਪੋਡਕਾਸਟ ਆ। ਜੀ ਸੋ ਜਿਹੜੀਆਂ ਗੱਲਾਂ ਤੱਥ ਆਉਂਦੀਆਂ ਕੋਈ ਪੂਰੇ ਵਿਸ਼ਵਾਸ ਦੇ ਨਾਲ ਨਹੀਂ ਕਹਿ ਸਕਦਾ ਵੀ ਜਿਸ ਤਰੀਕੇ ਦੇ ਨਾਲ ਅਦਨਾਨ ਸਈਦ ਨੂੰ ਉਹਨਾਂ ਨੇ ਅੰਦਰ ਕਰਕੇ ਸਜ਼ਾ ਜਿਹੜੀ ਉਹ ਸੁਣਾਈ ਸੀਗੀ ਵੀ ਕੋਈ ਪੁਖਤਾ ਇਦਾਂ ਕਹਿ ਸਕਦੇ ਵੀ ਉਹ ਨਹੀਂ ਸੀਗਾ। ਸਰਕਮਸਟੈਂਸ਼ੀਅਲ ਐਵੀਡੈਂਸ ਜਿਹੜੀ ਉਹ ਜ਼ਰੂਰ ਇਸ ਤੇ ਉਲਟ ਜਿਹੜੀ ਉਹ ਗਏ, ਜਿਸ ਕਰਕੇ ਇਸ ਨੂੰ ਜਿਹੜੀ ਉਹ ਸਜ਼ਾ ਜਿਹੜੀ ਉਹ ਹੋਈ ਆ। ਪਰ ਅਜੇ ਵੀ ਤੁਸੀਂ ਕਹਿ ਲਓ ਵੀ 23 ਸਾਲ ਅੰਦਰ ਸਜ਼ਾ ਕੱਟ ਕੇ ਆਉਣ ਤੋਂ ਬਾਅਦ ਵੀ ਜਿਹੜੀ ਮਿਸ ਲੀ ਜਿਸ ਦਾ ਕਤਲ ਹੋਇਆ ਸੀਗਾ ਉਸ ਦਾ ਅਸਲੀ ਦੋਸ਼ੀ ਆ ਉਹ ਕਹਿ ਲਓ ਵੀ ਪੁਲਿਸ ਦੀ ਗ੍ਰਿਫਤ ਤੋਂ ਜਿਹੜਾ ਉਹ ਬਾਹਰ ਰਿਹਾ ਹੈਗਾ ਆ। ਸੋ ਪਿਛਲੇ ਮਹੀਨੇ ਕਹਿੰਦੇ ਆ ਵੀ ਯੰਗ ਲੀ ਜਿਹੜੀ ਉਸ ਕਤਲ ਹੋਈ ਕੁੜੀ ਆ ਉਸ ਦਾ ਭਰਾ ਸੀਗਾ, ਉਹ ਵੀਡੀਓ ਕਾਨਫਰੰਸ ਦੇ ਨਾਲ ਜਿਹੜਾ ਆ ਉਹ ਬੋਲਿਆ ਸੀਗਾ। ਕਹਿੰਦੇ ਵੀ ਉਹਨਾਂ ਨੂੰ ਬਹੁਤ ਧੱਕਾ ਲੱਗਾ। ਉਹਨੇ ਇਹੀ ਕਿਹਾ ਵੀ ਅਸੀਂ ਬਿਟਰੇਡ ਮਹਿਸੂਸ ਕਰ ਰਹੇ ਹਾਂ, ਬਲਾਈਂਡ ਸਾਈਡਡ ਮਹਿਸੂਸ ਕਰ ਰਹੇ ਹਾਂ ਜਦੋਂ ਇਸ ਕੇਸ ਦੇ ਵਿੱਚ ਮੋਸ਼ਨ ਟੂ ਵਿਕੇਟ ਉਹਨਾਂ ਨੇ ਜਿਹੜੀ ਉਹ ਪਾਈ ਹੈਗੀ। ਕਹਿੰਦੇ ਵੀ ਇਹ ਦੁਨੀਆ ਦੇ ਲਈ ਮੇ ਵੀ ਪੋਡਕਾਸਟ ਹੋਵੇ ਪਰ ਮੇਰੇ ਲਈ ਇਹ ਪੋਡਕਾਸਟ ਨਹੀਂ ਆ, ਇਹ ਅਸਲੀ ਜ਼ਿੰਦਗੀ ਦਾ ਸੀਗਾ। 20 ਸਾਲ ਤੋਂ ਵੱਧ ਦਾ ਵਕਤ ਹੋ ਗਿਆ ਸਾਨੂੰ ਉਹੀ ਟਰਾਮਾ ਐਵਰੀ ਡੇ ਜਿਹੜਾ ਉਹ ਨਾਈਟਮੇਅਰ ਆ ਉਹ ਸਹਿਣਾ ਜਿਹੜਾ ਉਹ ਪੈ ਰਿਹਾ ਆ। ਪਰ ਇਹ ਜ਼ਰੂਰ ਆ ਵੀ ਇਦਾਂ ਬਹੁਤ ਵਾਰੀ ਹੋਇਆ, ਇਹ ਪਹਿਲੀ ਵਾਰੀ ਨਹੀਂ ਆ। ਅਮਰੀਕਾ 'ਚ ਬਹੁਤ ਵਾਰੀ ਇਦਾਂ ਹੋਇਆ ਆ ਵੀ ਗਲਤ ਬੰਦੇ ਨੂੰ 20-20 ਸਾਲ ਤੋਂ ਵੀ ਵੱਧ ਅੰਦਰ ਗ੍ਰਿਫਤ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ। ਉਹਨਾਂ ਨੇ ਉਮਰ ਕੈਦਾਂ ਜਿਹੜੀਆਂ ਉਹ ਭੋਗੀਆਂ ਤੇ ਫਿਰ ਹੁਣ ਮੌਜੂਦਾ ਤੌਰ ਦੇ ਵਿੱਚ ਨਵੇਂ ਐਵੀਡੈਂਸ ਆਉਣ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਛੱਡਿਆ ਗਿਆ ਹੋਵੇ। ਸੋ ਅਦਨਾਨ ਸਈਦ ਵੀ ਇੱਕ ਅਜਿਹੇ ਕੇਸਾਂ ਦੇ ਵਿੱਚ ਉਸ ਕੜੀ ਦੇ ਵਿੱਚ ਇੱਕ ਨਾਮ ਜਿਹੜਾ ਉਹ ਜੁੜ ਚੁੱਕਾ ਹੈ। ਲਾਸ ਐਂਜਲਸ ਕਾਉਂਟੀ ਦੇ ਫੈਡਰੇਸ਼ਨ ਆਫ ਲੇਬਰ ਪ੍ਰੈਜ਼ੀਡੈਂਟ ਨੇ ਅੱਜ ਰਿਜ਼ਾਈਨ ਕਰ ਦਿੱਤਾ ਹੈ। ਸਿਟੀ ਕੌਂਸਲ ਦੇ ਰੇਸਿਸਟ ਰਿਮਾਰਕਸ ਦਾ ਇੱਕ ਵੱਡਾ ਸਕੈਂਡਲ ਸਾਹਮਣੇ ਆਇਆ ਸੀ। ਆਪਾਂ ਕੱਲ ਸ਼ਾਮੀ ਵੀ ਖਬਰ ਸਾਂਝੀ ਕੀਤੀ ਸੀ। ਲਾਸ ਐਂਜਲਸ ਸਿਟੀ ਕੌਂਸਲ ਦੀ ਮੈਂਬਰ ਨਰੀ ਮਾਰਟੀਨਸ, ਉਸਨੇ ਇੱਕ ਸਾਥੀ ਸਿਟੀ ਕੌਂਸਲ ਮੈਂਬਰ ਦੇ ਉੱਤੇ ਜਿਹੜਾ ਇੱਕ ਰੇਸ਼ੀਅਲ ਕਮੈਂਟ ਕੀਤਾ ਸੀ 2021 ਦੇ ਵਿੱਚ, ਜਦੋਂ ਹੁਣ ਇਲੈਕਸ਼ਨ ਆ ਰਹੀ ਆ ਇਸ ਟਾਈਮ ਦੇ ਉੱਤੇ ਬਾਹਰ ਆਇਆ ਤੇ ਉਸਨੇ ਵੀ ਜਿਹੜਾ ਆਪਣਾ ਅਸਤੀਫਾ ਦੇ ਦਿੱਤਾ। ਸੋ ਇਹਨਾਂ ਦੇ ਉੱਤੇ ਕਾਫੀ ਪ੍ਰੈਸ਼ਰ ਸੀ ਡੈਮੋਕ੍ਰੈਟਿਕ ਜਿੰਨੇ ਵੀ ਪਾਰਟੀ ਦੇ ਮੈਂਬਰਸ ਆ ਉਹਨਾਂ ਵੱਲੋਂ ਭਈ ਇਦਾਂ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈਗਾ ਜੀ। ਸੋ ਚਿੱਟੇ ਮੂਲ ਦੇ ਉਹਦੇ ਸਾਥੀ ਕੌਂਸਲ ਮੈਂਬਰ ਜਿਹੜਾ ਆ ਉਸ ਦੇ ਕਾਲੇ ਮੂਲ ਦਾ ਜਿਹੜਾ ਮੁੰਡਾ ਆ ਉਸ ਨੂੰ ਲੈ ਕੇ ਇਸ ਦੀਆਂ ਭੱਦੀਆਂ ਟਿੱਪਣੀਆਂ ਸੀ। ਇੱਥੋਂ ਤੱਕ ਵੀ ਉਸਨੇ ਮੰਕੀ ਤੱਕ ਵਰਗੇ ਵੀ ਜਿਹੜੇ ਸਪੈਨਿਸ਼ ਵਰਡਸ ਦੇ ਵਿੱਚ ਜਿਹੜਾ ਆ ਉਸ ਦੇ ਇਕਵਲੈਂਟ ਉਸ ਦੇ ਸ਼ਬਦ ਉਸ ਲਈ ਵਰਤੇ ਆ ਤੇ ਉਹਨੇ ਇਹ ਵੀ ਕਿਹਾ ਵੀ ਇਸ ਨੂੰ ਬਸ ਇੱਕ ਟੋਕਨ ਦੇ ਵਾਂਗੂ ਹੀ ਜਿਹੜਾ ਉਹ ਵਰਤ ਰਿਹਾ ਆ। ਉਸ ਤੋਂ ਬਾਅਦ ਉਸ ਕੌਂਸਲ ਮੈਂਬਰ ਨੇ ਜ਼ਰੂਰ ਕਿਹਾ ਵੀ ਇਦਾਂ ਦੀਆਂ ਸਾਨੂੰ ਜਦੋਂ ਇਹ ਰਿਕਾਰਡਿੰਗਸ ਹੋਈਆਂ ਸਾਹਮਣੇ ਆਈਆਂ ਆ ਤਾਂ ਬਹੁਤ ਮਾੜਾ ਜਿਹੜਾ ਉਹ ਲੱਗ ਰਿਹਾ ਵੀ ਬਹੁਤ ਹਾਰਸ਼ ਕਮੈਂਟਸ ਜਿਹੜੇ ਉਹ ਆਏ ਨੇ। ਸੋ ਨੂਰੀ ਮਾਰਟੀਨਜ਼ ਨੇ ਸਿਰਫ ਹਰਜੋਤ ਸਿੰਘ ਜੀ ਉਸ ਦੇ ਪ੍ਰੈਜ਼ੀਡੈਂਟ ਦੇ ਜਿਹੜਾ ਕੌਂਸਲ ਦੇ ਪ੍ਰੈਜ਼ੀਡੈਂਟ ਦੇ ਉੱਤੋਂ ਹੀ ਅਸਤੀਫਾ ਦਿੱਤਾ ਆ। ਮੰਗ ਇਹ ਕਰ ਰਹੇ ਆ ਵੀ ਇਸ ਨੂੰ ਅਸਤੀਫਾ ਆਪਣੇ ਐਜ਼ ਏ ਕੌਂਸਲ ਵੂਮਨ ਦੇ ਤੌਰ ਦੇ ਉੱਤੇ ਵੀ ਹੁਣ ਦੇ ਦੇਣਾ ਚਾਹੀਦਾ ਆ। ਪਰ ਹਾਲ ਦੀ ਘੜੀ ਉਸਨੇ ਸਿਰਫ ਸਿਟੀ ਕੌਂਸਲ ਦੇ ਜਿਹੜੇ ਪ੍ਰੈਜ਼ੀਡੈਂਟ ਦਾ ਅਹੁਦਾ ਸੀ ਉਸੇ ਤੋਂ ਹੀ ਅਸਤੀਫਾ ਦਿੱਤਾ ਹੈਗਾ। ਸੋ ਇਹ ਇਲੈਕਸ਼ਨਾਂ ਤੋਂ
1 ਮਹੀਨਾ ਪਹਿਲਾਂ ਜਿਹੜੀਆਂ ਇਹ ਲੀਕ ਆਡੀਓ ਲੀਕ ਜਿਹੜੀ ਉਹ ਹੋਈ ਆ ਉਹ ਸਾਹਮਣੇ ਆਈ ਆ। ਇਸ ਦੇ ਨਾਲ ਲਾਸ ਐਂਜਲਸ ਦੀਆਂ ਲੋਕਲ ਇਲੈਕਸ਼ਨਸ ਦੇ ਵਿੱਚ ਕਾਫੀ ਵੱਡੀ ਜਿਹੜੀ ਹਿਲਜੁਲ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ। ਅਗਲੀ ਖਬਰ ਜਿਹੜੇ ਸਰੋਤੇ ਆਪਣੇ ਪੰਜਾਬ ਨੂੰ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਬੜੀ ਖੁਸ਼ਖਬਰੀ ਹੈਗੀ ਆ ਵੀ 에ਅਰਲਾਈਨਸ ਨੇ ਖਾਸ ਕਰਕੇ ਏਸ਼ੀਆ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਫਲਾਈਟਸ ਐਡ ਕੀਤੀਆਂ ਆ। ਕੱਲ ਮੈਂ ਕਿਸੇ ਨਾਲ ਗੱਲ ਵੀ ਕਰਦਾ ਸੀ, ਕਹਿੰਦੇ $800 ਦੇ ਕਰੀਬ ਉਹਨਾਂ ਨੂੰ ਆਉਣ ਜਾਣ ਦੀ ਟਿਕਟ ਮਿਲੀ ਆ। ਸੋ ਮੇਕ ਸ਼ੋਰ ਕਰੋ ਜਿਹੜੇ ਜਾ ਰਹੇ ਆ, ਸ਼ਾਪ ਅਰਾਊਂਡ ਵਧੀਆ ਤਰੀਕੇ ਨਾਲ ਕਰੋ। ਸਿੰਗਾਪੁਰ 에ਅਰਲਾਈਨ ਤੇ ਸਕੂਟ ਨੇ ਅਨਾਉਂਸ ਕੀਤਾ ਆ ਵੀ ਉਹ ਬਹੁਤ ਸਾਰੀਆਂ ਫਲਾਈਟਸ ਆਪਣੀਆਂ ਸਿੰਗਾਪੁਰ ਨੂੰ, ਜਾਪਾਨ, ਸਾਊਥ ਕੋਰੀਆ, ਤਾਈਵਾਨ ਇਹਨਾਂ ਸ਼ਹਿਰਾਂ ਨੂੰ ਉਹਨਾਂ ਨੇ ਐਡ ਕੀਤੀਆਂ ਤੇ ਸਿੰਗਾਪੁਰ ਤੋਂ ਅੱਗੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਸਿੱਧੀਆਂ ਫਲਾਈਟਸ ਹੈਗੀਆਂ। ਸੋ ਜਿੰਨੇ ਵੀ ਸਰੋਤੇ ਪੰਜਾਬ ਜਾਣਾ ਚਾਹੁੰਦੇ ਆ ਸ਼ਾਪ ਅਰਾਊਂਡ ਜ਼ਰੂਰ ਕਰਿਓ। ਸਿੰਗਾਪੁਰ 에ਅਰਲਾਈਨ ਨੇ ਬੀਜਿੰਗ, ਸ਼ੈਨਜਨ, ਚੈਂਗਦੂ ਨੂੰ ਐਡ ਕੀਤੀਆਂ। ਇਸੇ ਤਰ੍ਹਾਂ ਸਕੂਟ ਨੇ ਹੋਰ ਬਹੁਤ ਸਾਰੀਆਂ ਜਿਹੜੀਆਂ ਫਲਾਈਟਸ ਆ ਆਪਣੀਆਂ ਐਡ ਕੀਤੀਆਂ। ਸੋ ਇਹਦੇ ਸਾਰੇ ਦੇ ਕਾਸੇ ਐਕਸਪੀਡੀਆ ਗਰੁੱਪ ਦੇ ਜੋ CEO ਜੇਮਸ ਮਾਰਸ਼ਲ ਆ ਉਹਨਾਂ ਨੇ ਇਹ ਕਿਹਾ ਆ ਇਹਦੇ ਨਾਲ ਪ੍ਰਾਈਸਿੰਗ ਦੇ ਉੱਤੇ ਬਹੁਤ ਜ਼ਿਆਦਾ ਫਰਕ ਪਊਗਾ, ਕਿਉਂਕਿ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ ਤਾਂ $3,000 ਤੱਕ, $4,000 ਤੱਕ ਵੀ ਟਿਕਟ ਵਿਕ ਗਈ ਸੀਗੀ। ਸੋ ਇਹਦੇ ਨਾਲ ਫਾਇਦਾ ਹੋਊਗਾ ਕਿਉਂਕਿ ਕਰੋਨਾ ਵਾਇਰਸ ਦੇ ਦੌਰਾਨ ਕਹਿੰਦੇ ਵੀ ਫਲਾਈਟਸ ਬਹੁਤ ਸਾਰੀਆਂ ਕੈਂਸਲ ਕੀਤੀਆਂ ਗਈਆਂ ਸੀ। ਜੀ ਆਲਦੋ ਹੁਣ ਕਿਉਂਕਿ ਅੱਗੇ ਛੁੱਟੀਆਂ ਦੇ ਦਿਨ ਆਉਣੇ ਆ, ਹੁਣ ਤਾਂ ਮੇਬੀ ਤੁਹਾਨੂੰ ਮਹਿੰਗੀਆਂ ਮਿਲਣਗੀਆਂ ਥੋੜ੍ਹੀਆਂ। ਜਦੋਂ ਜੇ ਤੁਸੀਂ ਆਫ ਸੀਜ਼ਨ ਦੇ ਵਿੱਚ ਜੇ ਕਿਤੇ ਜਾਂਦੇ ਆ ਤਾਂ ਫਿਰ ਤੁਹਾਨੂੰ ਉਸ ਦਾ ਜਿਹੜਾ ਫਾਇਦਾ ਆ ਓਬਵੀਅਸਲੀ ਸਸਤੀਆਂ ਫਲਾਈਟਾਂ ਦਾ ਉਹ ਮਿਲ ਸਕਦਾ ਆ। ਤੇ ਜ਼ਿਆਦਾ ਫਲਾਈਟਸ ਐਡ ਹੋਣ ਦੇ ਨਾਲ ਚਲੋ ਤੁਹਾਨੂੰ ਜਿਹੜੀ ਉਹ ਆਪਸ਼ਨਸ ਜ਼ਰੂਰ ਰਹਿੰਦੀਆਂ ਆ ਵੀ ਤੁਸੀਂ ਕਿਹੜੀ ਦੇ ਉੱਤੇ ਜਾਣਾ ਆਉਣਾ ਪਸੰਦ ਜਿਹੜਾ ਉਹ ਕਰਦੇ ਹੈਗੇ ਆ। ਤੇ ਸਮਾਂ ਵੀ ਜਿਹੜਾ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਦਾ ਹੁਣ ਸਮਾਪਤ ਹੈਗਾ। ਤੇ ਜਾਣ ਤੋਂ ਪਹਿਲਾਂ ਆਪਾਂ ਜ਼ਰੂਰ ਦੱਸ ਜਾਈਏ ਪੰਜਾਬੀ ਰੇਡੀਓ USA ਦੇ ਵੱਖ-ਵੱਖ ਜਿਹੜੇ ਪ੍ਰੋਗਰਾਮਸ ਆ ਉਹਨਾਂ ਦੇ ਪੋਡਕਾਸਟ ਤੁਸੀਂ ਪੰਜਾਬੀ ਰੇਡੀਓ USA ਦੀ ਐਪ ਦੇ ਉੱਤੇ ਜਦੋਂ ਮਰਜ਼ੀ ਜਿਹੜੇ ਉਹ ਸੁਣ ਸਕਦੇ ਆ। ਐਪ ਨੂੰ ਜ਼ਰੂਰ ਡਾਊਨਲੋਡ ਕਰੋ। ਜਿੱਥੇ ਵੀ ਟੈਰੇਸਟਰੀਅਲ ਰੈਗੂਲਰ ਕਵਰੇਜ ਨਹੀਂ ਹੈਗੀ ਉੱਥੇ ਤੁਸੀਂ ਐਪ ਦੇ ਜ਼ਰੀਏ, ਵੈਬਸਾਈਟ ਦੇ ਜ਼ਰੀਏ ਪੰਜਾਬੀ ਰੇਡੀਓ USA ਨੂੰ ਜਿਹੜਾ ਉਹ ਸੁਣ ਸਕਦੇ ਆ। ਤੇ ਬਾਕੀ YouTube, Facebook ਨੂੰ ਜ਼ਰੂਰ YouTube ਨੂੰ ਸਬਸਕ੍ਰਾਈਬ ਕਰੋ, Facebook ਨੂੰ ਜਿਹੜਾ ਉਹ ਲਾਈਕ ਤੇ ਫੋਲੋ ਕਰੋ। ਜਿਹੜੇ ਵੀ ਲੇਟੈਸਟ ਵੀਡੀਓਜ਼ ਹੁੰਦੀਆਂ ਆ ਫਿਰ ਤੁਸੀਂ ਉਸ ਦੇ ਨਾਲ ਜੁੜ ਸਕਦੇ, ਚਾਹੇ ਉਹ ਖਬਰਾਂ ਦੀਆਂ ਆ, ਚਾਹੇ ਉਹ ਵਿਸ਼ੇਸ਼ ਰਿਪੋਰਟਸ ਨੇ ਦੀਆਂ ਵੱਖ-ਵੱਖ ਕਵਰੇਜਸ ਡਿਊਰਿੰਗ ਦਾ ਵੀਕ ਜਿਹੜੀਆਂ ਉਹ ਰਹਿੰਦੀਆਂ ਉਹ ਤੁਸੀਂ ਸਾਰੀਆਂ ਉੱਥੇ ਦੇਖ ਸੁਣ ਸਕਦੇ ਹੁੰਦੇ ਆ। ਤੇ ਹੁਣ ਆਪਾਂ ਲਵਾਂਗੇ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰੋ ਹਾਸੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।